ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 3 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਸਵਾਲ ਪੁੱਛਣਾ ਹੈ ਤਾਂ ਉਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੇਂਡਨ ਗੈਸ ਤੇ ਫੂਡ ਵਾਲੇ ਐਲਗਰੋਵ, ਹਰਜੀਤ ਸਿੰਘ ਲੈਥਰੋਪ, ਐਂਟੀਲੂਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਰੋਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ ਟਰਲਕ ਤੇ ਸਟਾਕਟਨ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਾਂ ਨੇ, ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਵੈਸਟ ਬੈਂਕ ਪੈਲਸਤੀਨੀਅਨ ਏਰੀਆ ਜੋ ਆ ਉਹ ਇਜ਼ਰਾਈਲ ਵਾਲਿਆਂ ਨੇ ਉੱਥੇ ਬੰਬਿੰਗ ਕੀਤੀ ਆ, ਜਿਹਦੇ ਨਾਲ 6 ਲੋਕਾਂ ਦੀ ਮੌਤ ਹੋ ਗਈ ਆ। ਜੈਨਿਨ ਰਿਫਿਊਜੀ ਕੈਂਪ ਆ, ਉੱਥੇ ਜੋ ਰੇਡ ਆ ਇਜ਼ਰਾਈਲ ਵੱਲੋਂ ਕੀਤੀ ਗਈ। ਕਹਿੰਦੇ ਭਈ ਇਹਦੇ ਵਿੱਚ ਐਟਲੀਸਟ ਹੁਣ 9 ਹੋ ਗਏ, ਆਪਣੇ 9 ਪੈਲਸਤੀਨੀਅਨਾਂ ਦੀ ਮੌਤ ਹੋ ਗਈ। 50 ਤੋਂ ਵੱਧ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ। ਇਜ਼ਰਾਈਲ ਆਰਮੀ ਦੇ ਸਪੋਕਸਪਰਸਨ ਲੈਫਟੀਨੈਂਟ ਕਰਨਲ ਰਿਚਰਡ ਹੈਚ, ਉਹਨਾਂ ਨੇ ਕਿਹਾ ਵੀ ਇਸ ਆਪਰੇਸ਼ਨ ਦਾ ਸਾਡਾ ਗੋਲ ਇਹੀ ਸੀਗਾ ਵੀ ਅਸੀਂ ਡਿਸਟਰੋਏ ਕਰਨਾ ਸੀ ਜਿਹੜੇ ਪੈਲਸਤੀਨੀਅਨ ਮਿਲੀਟੈਂਟਸ ਉਹ ਹਥਿਆਰਾਂ ਨੂੰ ਯੂਜ਼ ਕਰ ਰਹੇ ਆ ਸਾਡੇ ਅਗੇਂਸਟ। ਸੋ ਇਹ ਕਾਫੀ ਲੰਮਾ ਸਮਾਂ ਜੋ ਰੇਡ ਚੱਲੀ ਹੈਗੀ ਆ, ਤੇ ਇਹਦੇ ਵਿੱਚ 2000 ਤੋਂ ਵੱਧ ਇਜ਼ਰਾਈਲੀ ਗਰਾਊਂਡ ਫੋਰਸਿਸ ਵੀ ਹਾਜ਼ਰ ਸੀਗੀਆਂ। ਇਹ ਕਹਿੰਦੇ ਵੀ 2006 ਸਨ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜਾ ਜੇ ਕਹਿ ਸਕਦੇ ਆ ਲਾਰਜੈਸਟ ਐਸਕਲੇਸ਼ਨ, ਵੱਡਾ ਇਹ ਅਟੈਕ ਸੀਗਾ ਪੈਲਸਤੀਨੀਅਨ ਦੇ ਉੱਤੇ। ਇਹ ਬਹੁਤ ਲੰਮੇ ਸਮੇਂ ਤੋਂ ਆਪਾਂ ਨੂੰ ਪਤਾ ਹੈ ਇਜ਼ਰਾਈਲ ਦੀ ਤਾਂ ਪੈਲਸਤੀਨੀਅਨ ਦੀ ਲੜਾਈ ਚੱਲ ਰਹੀ ਆ। ਪੈਲਸਤੀਨੀਅਨ ਦੀ ਲੈਂਡ ਦੇ ਉੱਤੇ ਇਜ਼ਰਾਈਲ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਹੈਗਾ, ਤੇ ਕਈ ਵਾਰੀ ਉਧਰੋਂ ਕਿਤੇ ਨਾ ਕਿਤੇ ਮਿਜ਼ਾਈਲ ਛੱਡ ਦਿੱਤੀ ਜਾਂਦੀ ਹੈਗੀ ਆ। ਹੁਣ ਇਹ ਉੱਥੇ ਇੱਕ ਤਰ੍ਹਾਂ ਨਾਲ ਪੂਰੀ ਤਬਾਹੀ ਮਚੀ ਆ ਉਸ ਟਾਊਨ ਦੇ ਵਿੱਚ, ਜੈਨਨ ਜੋ ਹੈਗਾ ਆ। ਉਸ ਟਾਊਨ ਦੇ ਵਿੱਚ ਹੁਣ ਰਿਫਿਊਜੀ ਕੈਂਪ ਸੈਟਅਪ ਕਰ ਦਿੱਤਾ ਗਿਆ ਆ, ਤੇ ਉਸ ਦੇ ਵਿੱਚ 14,000 ਦੇ ਕਰੀਬ ਲੋਕ ਰਹਿ ਰਹੇ ਹੈਗੇ ਆ। ਇਜ਼ਰਾਈਲ ਦੀ ਫੋਰਨ ਮਿਨਿਸਟਰ ਐਲੀ ਕੋਹਨ, ਉਹਨਾਂ ਨੇ ਇਹ ਕਿਹਾ ਵੀ ਜੋ ਇਰਾਨ ਦੀਆਂ ਪ੍ਰੋਕਸੀ ਸੀਗੀਆਂ ਜਿਨ੍ਹਾਂ ਦੇ ਵਿੱਚ ਇਸਲਾਮਿਕ ਜਿਹਾਦ ਆ, ਹਮਾਸ ਆ, ਉਹ ਜੋ ਉੱਥੇ ਰਹਿੰਦੇ ਸੀ, ਜੋ ਅਟੈਕ ਕਰ ਰਹੇ ਸੀ ਇਜ਼ਰਾਈਲ ਤੇ, ਉਹਨਾਂ ਦੇ ਉੱਤੇ ਇਹ ਅਟੈਕ ਕੀਤਾ ਗਿਆ ਆ। ਕਹਿੰਦੇ ਵੀ ਇਹ ਟੈਰਰ ਆਰਗੇਨਾਈਜੇਸ਼ਨਸ ਹੈਗੀਆਂ ਆ, ਇਹਨਾਂ ਨੂੰ ਫੰਡਿੰਗ ਇਰਾਨ ਤੋਂ ਮਿਲਦੀ ਆ, ਇਸ ਕਰਕੇ ਅਸੀਂ ਅਟੈਕ ਕੀਤਾ ਆ। ਪਰ ਪੈਲਸਤੀਨੀਅਨ ਪ੍ਰਾਈਮ ਮਿਨਿਸਟਰ ਮੁਹੰਮਦ ਸ਼ਤਿਆ ਜੋ ਆ, ਉਹਨਾਂ ਨੇ ਇਹ ਕਿਹਾ ਵੀ ਇੱਕ ਤਰ੍ਹਾਂ ਦੇ ਨਾਲ ਇਜ਼ਰਾਈਲ ਵੱਲੋਂ ਨਵੀਂ ਅਟੈਂਪਟ ਆ ਸਾਨੂੰ ਡਿਸਟਰੋਏ ਕਰਨ ਦੀ ਤੇ ਸਾਡੇ ਲੋਕਾਂ ਨੂੰ ਡਿਸਪਲੇਸ ਕਰਨ ਦੀ। ਤੇ ਉਹ ਕਹਿੰਦਾ ਵੀ ਸਾਡੇ ਜਿਹੜੇ ਬਹਾਦਰ ਲੋਕ ਆ ਉਹ ਇਸ ਜ਼ੁਲਮ ਦੇ ਅਗੇਂਸਟ ਡਟੇ ਰਹਿਣਗੇ, ਤੇ ਇੰਟਰਨੈਸ਼ਨਲ ਕਮਿਊਨਿਟੀ ਦੇ ਉੱਤੇ ਸਾਡੀਆਂ ਅੱਖਾਂ ਆ ਵੀ ਉਹ ਸਾਨੂੰ ਕਿੰਨਾ ਕੁ ਜੇ ਉਹ ਸਾਡੇ ਹੱਕ ਦੇ ਵਿੱਚ ਆਉਂਦੇ ਆ ਜਾਂ ਸਾਨੂੰ ਉਹ ਪ੍ਰੋਟੈਕਟ ਕਰਦੇ ਹੈਗੇ ਆ। ਇਸ ਤੋਂ ਬਿਨਾਂ ਇੱਕ ਹੋਰ ਪੈਲਸਤੀਨੀਅਨ ਦੀ ਮੌਤ ਹੋ ਗਈ ਜੋ ਉਹ ਜੈਨੀਨ ਟਾਊਨ ਦੇ ਵਿੱਚ ਪ੍ਰੋਟੈਸਟ ਕਰ ਰਿਹਾ ਸੀ, ਵੈਸਟ ਬੈਂਕ ਸਿਟੀ ਆਫ ਰਾਮਲਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਫਰਾਂਸ ਦਾ। ਫਰਾਂਸ ਦੇ ਵਿੱਚ ਇੱਕ 17 ਸਾਲਾਂ ਦੇ ਮੁੰਡੇ ਨੂੰ ਪੁਲਿਸ ਦੀ ਗੋਲੀ ਦੇ ਨਾਲ ਉਹ ਮਾਰਿਆ ਗਿਆ ਸੀਗਾ, ਤੇ ਹੁਣ ਤੱਕ ਉੱਥੇ ਹਿੰਸਾ ਦਾ ਜਿਹੜਾ ਦੌਰ ਆ ਉਹ ਜਾਰੀ ਹੈ। ਇਸੇ ਸਿਲਸਿਲੇ ਦੇ ਵਿੱਚ ਪੁਲਿਸ ਨੇ ਲੰਘੇ ਦਿਨੀ ਹੁਣ 50 ਲੋਕਾਂ ਨੂੰ ਜਿਹੜਾ ਉਹ ਅਰੈਸਟ ਕੀਤਾ। ਇਸ ਤੋਂ ਪਹਿਲਾਂ 700 ਤੋਂ ਵੱਧ ਐਤਵਾਰ ਨੂੰ 700 ਤੋਂ ਵੱਧ ਲੋਕਾਂ ਨੂੰ ਅਰੈਸਟ ਕੀਤਾ ਗਿਆ ਸੀ, ਤੇ ਉਸ ਤੋਂ ਬਾਅਦ ਲੰਘੇ ਦਿਨੀ ਸ਼ੁੱਕਰਵਾਰ ਤੋਂ ਬਾਅਦ ਜਦੋਂ ਹਿੰਸਾ ਬਹੁਤ ਜ਼ਿਆਦਾ ਸ਼ਹਿਰਾਂ ਦੇ ਵਿੱਚ ਭੜਕ ਗਈ ਸੀ ਤਾਂ
1300 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਤੱਕ ਫਰਾਂਸ ਦੇ ਵਿੱਚ ਇਸੇ ਮਾਮਲੇ ਦੇ ਵਿੱਚ 3000 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਿਆ। ਪੈਰਿਸ ਪੁਲਿਸ ਚੀਫ ਨੇ ਜਿਹੜੇ ਉਹਨਾਂ ਨੇ ਕਿਹਾ ਕਿ ਹਲੇ ਵੀ ਕਈ ਇਲਾਕਿਆਂ ਦੇ ਵਿੱਚ ਜਿਹੜੀ ਹਿੰਸਾ ਹੈ ਉਹ ਖਤਮ ਨਹੀਂ ਹੋਈ ਹੈ। ਨੁਕਸਾਨ ਜ਼ਰੂਰ ਘਟ ਗਿਆ, ਪਰ ਅਸੀਂ ਪੂਰੀ ਸਾਵਧਾਨੀ ਜਿਹੜੀ ਆ ਉਹ ਵਰਤ ਰਹੇ ਹਾਂ। ਇਸੇ ਕਰਕੇ ਹੁਣ ਇਹ ਜਿਹੜਾ ਨਾਹਿਲ ਹੈ, ਜਿਹੜਾ 17 ਸਾਲ ਦਾ ਮੁੰਡਾ ਪੁਲਿਸ ਦੀ ਗੋਲੀ ਦੇ ਨਾਲ ਮਾਰਿਆ ਗਿਆ, ਇਹਦੀ ਦਾਦੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਇਹ ਕੰਮ ਬੰਦ ਕਰੋ, ਇਹ ਲੋਕਾਂ ਦੇ ਘਰਾਂ ਨੂੰ ਅੱਗ ਲਾਉਣੀ ਬੰਦ ਕਰੋ, ਕਾਰਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰੋ, ਸਾਰਾ ਕੁਝ ਬੰਦ ਕਰੋ, ਨਾ ਤੁਸੀਂ ਖਿੜਕੀਆਂ ਤੋੜੋ, ਨਾ ਸਕੂਲਾਂ ਤੇ ਹਮਲੇ ਕਰੋ। ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਗੱਲ ਹੈ ਠੀਕ ਹੈ, ਕਿਉਂਕਿ ਲੰਘੇ ਦਿਨੀ ਕੀ ਹੋਇਆ ਸੀਗਾ ਕਿ ਪੰਜਵੀਂ ਰਾਤ ਨੂੰ ਜਦੋਂ ਮੁਜ਼ਾਹਰੇ ਜਾਰੀ ਸੀਗੇ ਰੋਹ ਦੇ ਵਿੱਚ ਆਏ ਲੋਕਾਂ ਵੱਲੋਂ, ਤਾਂ ਇੱਕ ਮੁਜ਼ਾਹਰਾਕਾਰੀਆਂ ਦੇ ਇੱਕ ਗਰੁੱਪ ਨੇ ਸੜਦੀ ਹੋਈ ਕਾਰ ਦੇ ਨਾਲ ਮੇਅਰ ਦੇ ਘਰ ਨੂੰ ਨਿਸ਼ਾਨਾ ਬਣਾ ਲਿਆ ਸੀ। ਕਈ ਥਾਈਂ ਪੁਲਿਸ ਤੇ ਮੁਜ਼ਾਹਰਾਕਾਰੀਆਂ ਦੇ ਵਿਚਾਲੇ ਝੜਪਾਂ ਵੀ ਹੋਈਆਂ ਸੀ ਤੇ ਫਰਾਂਸ ਦੇ ਵਿੱਚ ਹੁਣ ਤੱਕ ਸਭ ਤੋਂ ਵੱਡੇ ਸਮਾਜਿਕ ਸੰਕਟ ਨੂੰ ਠੱਲਣ ਦੇ ਲਈ ਵੱਡੀ ਪੱਧਰ ਤੇ ਜਿਹੜੀ ਸੁਰੱਖਿਆ ਤੈਨਾਤੀ ਹੈ ਪੁਲਿਸ ਵੱਲੋਂ ਦੇਸ਼ ਭਰ ਦੇ ਵਿੱਚ ਜਾਰੀ ਹੈ। ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਐਮਨੂਅਲ ਮੈਕਰੋਂ ਦੀ ਅਗਵਾਈ ਦੇ ਹੇਠ ਜਿਹੜੀ ਸਰਕਾਰ ਹੈ ਉਹਦੇ ਲਈ ਨਵੀਂ ਚੁਣੌਤੀ ਇਹ ਪੇਸ਼ ਕੀਤੀ ਗਈ ਹੈ। ਹੁਣ ਇੱਥੇ ਵੀ ਦੱਸਦੇ ਚੱਲੀਏ ਕਿ ਮੇਅਰ ਆ ਜਿਹੜੇ ਵੈਂਸਿਟ ਯਾਮਰੂਨ, ਉਹਨਾਂ ਨੇ ਦੱਸਿਆ ਹੈ ਕਿ ਸੜਦੀ ਹੋਈ ਕਾਰ ਦੇ ਨਾਲ ਮੁਜ਼ਾਹਰਾਕਾਰੀਆਂ ਨੇ ਮੇਰੇ ਘਰ ਦੇ ਉੱਤੇ ਹਮਲਾ ਕਰ ਦਿੱਤਾ ਸੀ। ਉਸ ਵੇਲੇ ਉਹਦੇ ਘਰ ਦੇ ਵਿੱਚ ਉਹਦੀ ਪਤਨੀ ਤੇ ਬੱਚੇ ਸੀਗੇ ਤੇ ਉਹ ਇਸ ਹਮਲੇ ਦੇ ਵਿੱਚ ਜ਼ਖਮੀ ਹੋਏ। ਜਦੋਂ 1:30 ਵਜੇ ਦੀ ਗੱਲ ਹੈ, ਜਦੋਂ ਉਹ ਵੈਂਸਟ ਯਾਮਰੂਨ ਆਪਣੇ ਪਰਿਵਾਰ ਦੇ ਨਾਲ, ਆਪਣੇ ਬੱਚਿਆਂ ਦੇ ਨਾਲ ਸੁੱਤਾ ਹੋਇਆ ਸੀਗਾ, ਤਾਂ ਉਦੋਂ ਮੁਜ਼ਾਹਰਾਕਾਰੀਆਂ ਦਾ ਇੱਕ ਗਰੁੱਪ ਉਹਦੇ ਘਰ ਦੇ ਕੋਲੋਂ ਲੰਘਦਾ ਤੇ ਉਹਨਾਂ ਨੇ ਕਾਰ ਨੂੰ ਅੱਗ ਲਾ ਕੇ ਕਾਰ ਇਹਦੇ ਘਰ ਦੇ ਵਿੱਚ ਸਿੱਟੀ, ਪਹਿਲਾਂ ਵਾੜੀ, ਫਿਰ ਉਸ ਕਾਰ ਨੂੰ ਅੱਗ ਲਾਤੀ, ਫਿਰ ਉਹਦੀਆਂ ਖਿੜਕੀਆਂ ਦਰਵਾਜ਼ੇ ਤੋੜੇ, ਉਹਦੇ ਪੱਥਰ ਮਾਰੇ ਉਹਦੇ ਘਰ ਦੇ ਉੱਤੇ। ਤਾਂ ਉਹਦੇ ਬੱਚੇ ਜਿਹੜੇ ਉਹ ਸੁੱਤੇ ਪਏ ਸੀਗੇ ਉਸ ਟਾਈਮ। ਤਾਂ ਉਹ ਕਹਿੰਦੇ ਕਿ ਮੈਂ ਬੜਾ ਡਰ ਗਿਆ ਸੀਗਾ, ਪਰ ਉਹ ਕਹਿੰਦਾ ਕਿ ਪੁਲਿਸ ਦਾ ਧੰਨਵਾਦ ਜਿਹਨੇ ਹਾਲਾਤ ਨੂੰ ਦੇਖਿਆ ਤੇ ਮੇਰੇ ਘਰ ਦੇ ਨੇੜੇ ਜਿਹੜੀ ਗਸ਼ਤ ਕਰਦੀ ਟੀਮ ਸੀ ਉਹ ਕੁਛ ਹੀ ਮਿੰਟਾਂ ਦੇ ਵਿੱਚ ਪਹੁੰਚੀ। ਤਾਂ ਹੁਣ ਸਰਕਾਰ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਵੇਲਾ ਆ ਗਿਆ ਕਿ ਮੁਲਕ ਭਰ ਦੇ ਵਿੱਚ, ਕਈ ਥਾਵਾਂ ਤੇ ਨਹੀਂ, ਮੁਲਕ ਭਰ ਦੇ ਵਿੱਚ ਜਿਹੜੀ ਐਮਰਜੈਂਸੀ ਹੈ ਉਹਨੂੰ ਲਾ ਦਿੱਤਾ ਜਾਵੇ। ਸੋ ਹੁਣ ਇਹ 27 ਜੂਨ ਦੀ ਗੱਲ ਹੈ, ਜਦੋਂ ਪੈਰਿਸ ਦੇ ਸਬ ਅਰਬਨ ਏਰੀਆ ਦੇ ਵਿੱਚ ਨੰਤੇਰੇ ਦੇ ਇਲਾਕੇ ਨੇ ਜਿੱਥੇ, ਤਾਂ ਉੱਥੇ ਦੋ ਪੁਲਿਸ ਅਫਸਰਾਂ ਨੇ ਇੱਕ ਕਾਰ ਨੂੰ ਰੋਕਿਆ ਸੀਗਾ। ਇਹ ਬਹਿਸ ਹੋਈ ਸੀ ਤੇ ਪੁਲਿਸ ਅਫਸਰ ਨੇ ਗੱਡੀ ਚਲਾ ਰਹੇ 17 ਸਾਲ ਦੇ ਨਾਹਲ ਨਾਂ ਦੇ ਨੌਜਵਾਨ ਦੇ ਉੱਤੇ ਗੋਲੀ ਚਲਾ ਦਿੱਤੀ ਤੇ ਇਹ ਗੋਲੀ ਜਾ ਕੇ ਨਾਹਲ ਦੇ ਸਿਰ ਦੇ ਵਿੱਚ ਵੱਜੀ। ਤਾਂ ਪਤਾ ਲੱਗਿਆ, ਹੁਣ ਦੋਸ਼ ਲੋਕ ਇਹ ਲਾ ਰਹੇ ਨੇ ਕਿ ਇਹ ਜਿਹੜੇ ਪੁਲਿਸ ਮੁਲਾਜ਼ਮ ਹੈ ਇਹਨਾਂ ਨੇ ਜਾਣ ਬੁੱਝ ਕੇ ਉਹਦੇ ਸਿਰ ਨੂੰ ਨਿਸ਼ਾਨਾ ਬਣਾ ਕੇ ਜਿਹੜੀ ਹੈ ਗੋਲੀ ਚਲਾਈ ਸੀਗੀ। ਇਸ ਤੋਂ ਇਹ ਗੋਲੀ ਲੱਗਣ ਤੋਂ ਬਾਅਦ ਉਹ ਮੁੰਡਾ ਥਾਂਏ ਮਾਰਿਆ ਗਿਆ, 17 ਸਾਲਾਂ ਦਾ ਨਾਹਲ। ਤੇ ਇਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਹਿੰਸਾ ਭੜਕੀ ਜਿਹੜੀ ਹਲੇ ਵੀ ਜਾਰੀ ਹੈ। ਤੇ ਇਹਦੇ ਵਿੱਚ ਜਿਹੜੀ ਖਾਸ ਗੱਲ ਹੈ, ਜਿਹੜੀ ਮੈਂ ਗੱਲ ਕਰਕੇ ਹਟਿਆ ਆਪਾਂ ਕਿ 3000 ਤੋਂ ਬੰਦਾ ਜਿਹੜਾ ਵੱਧ ਹੈ ਇਸ ਵੇਲੇ ਪੁਲਿਸ ਹਿਰਾਸਤ ਦੇ ਵਿੱਚ ਹੈ। ਤੁਸੀਂ ਯਕੀਨ ਨਹੀਂ ਕਰੋਗੇ, ਗੈਰਲਡ ਡਰਮਨਨ ਜਿਹੜੇ ਕਿ ਫਰਾਂਸ ਦੇ ਗ੍ਰਹਿ ਮੰਤਰੀ ਨੇ, ਉਹ ਕਹਿੰਦੇ ਸਾਨੂੰ ਇਸ ਗੱਲ ਦੀ ਚਿੰਤਾ ਹੈ ਕਿ 2000 ਤੋਂ ਜ਼ਿਆਦਾ ਲੋਕਾਂ ਦੀ ਉਮਰ ਇਹਨਾਂ ਮਾਮਲਿਆਂ ਦੇ ਵਿੱਚ 17 ਸਾਲ ਤੋਂ ਘੱਟ ਹੈ। ਤੇ ਇਹ ਬੜੀ ਚਿੰਤਾ ਦੀ ਗੱਲ ਹੈ ਕਿ ਸਾਡਾ ਯੂਥ ਇੰਨਾ ਭੜਕਿਆ ਹੋਇਆ, ਇੰਨਾ ਉਹਦੇ 'ਚ ਰੋਹ ਹੈ, ਇੰਨਾ ਜਿਹੜਾ ਉਹਦੇ 'ਚ ਗੁੱਸਾ ਹੈ। ਹੁਣ ਤੱਕ ਤਕਰੀਬਨ 26 ਪੁਲਿਸ ਸਟੇਸ਼ਨ ਅਜਿਹੇ ਨੇ ਜਿੱਥੇ ਹਮਲੇ ਹੋ ਚੁੱਕੇ ਨੇ। 74 ਤੋਂ ਵੱਧ ਬਿਲਡਿੰਗਸ ਨੇ ਜਿਨ੍ਹਾਂ ਨੂੰ ਅੱਗ ਦੇ ਹਵਾਲੇ ਜਾਂ ਉਹਨਾਂ ਨੂੰ ਅੱਗ ਲਾਈ ਗਈ ਹੈ। 577 ਤੋਂ ਜ਼ਿਆਦਾ ਕਾਰਾਂ ਜਿਹੜੀਆਂ ਨੇ ਉਹ ਸਾੜ ਦਿੱਤੀਆਂ ਗਈਆਂ ਨੇ ਤੇ ਤਕਰੀਬਨ 60 ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਅਜਿਹੇ ਨੇ ਜਿਹੜੇ ਇਹਨਾਂ ਘਟਨਾਵਾਂ ਦੇ ਨਾਲ ਸਿੱਝਣ ਵੇਲੇ ਜਾਂ ਉਹਨਾਂ ਤੇ ਜਦੋਂ ਹਮਲਾ ਕੀਤਾ ਗਿਆ ਤਾਂ ਉਹ ਜ਼ਖਮੀ ਹੋਏ। ਸੋ ਇਹ ਜਿਹੜੇ ਡਾਟਾ ਨੇ, ਇਹ ਜਿਹੜੇ ਸਾਰੀਆਂ ਜੋ ਵੀ ਅਪਡੇਟਸ ਉੱਥੋਂ ਫਰਾਂਸ ਦੇ ਵਿੱਚੋਂ ਆ ਰਹੀਆਂ ਨੇ, ਤਾਂ ਉਹ ਇਹ ਨੇ ਕਿ ਇੰਨੀ ਵੱਡੀ ਪੱਧਰ ਤੇ ਉੱਥੇ ਹਿੰਸਾ, ਜਿੱਥੇ ਤਕਰੀਬਨ 577 ਤੋਂ ਜ਼ਿਆਦਾ ਕਾਰਾਂ ਨੂੰ ਤਾਂ ਅੱਗ ਲਾਤੀ, 26 ਪੁਲਿਸ ਸਟੇਸ਼ਨਾਂ ਤੇ ਲੋਕਾਂ ਨੇ ਹੱਲਾ ਬੋਲਿਆ ਤੇ ਹੁਣ ਤੱਕ 75 ਬਿਲਡਿੰਗਸ ਨੇ ਜਿਹੜੀਆਂ ਉਹਨਾਂ ਨੂੰ ਸਾੜ ਦਿੱਤਾ ਗਿਆ। ਜੀ, ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੇ ਵਿੱਚ 3.5 ਲੱਖ ਦੇ ਕਰੀਬ ਬੱਚੇ ਹਰ ਸਾਲ ਗੁੰਮ ਹੋ ਜਾਂਦੇ ਆ। ਜੀ। ਇੱਦਾਂ ਇੱਕ ਖਬਰ ਆ ਰਹੀ ਆ, ਰੂਡੋਲਫ ਰੂਡੀ ਫਰੀਅਸ 4 10 ਸਾਲ ਪਹਿਲਾਂ 8 ਸਾਲ ਪਹਿਲਾਂ ਗਵਾਚ ਗਿਆ ਸੀ। ਉਸ ਟਾਈਮ ਦੇ ਉੱਤੇ ਇਹਦੀ ਉਮਰ 10 ਸਾਲਾਂ ਦੀ ਸੀ। ਹੁਣ 8 ਸਾਲਾਂ ਬਾਅਦ ਉਸ ਨੂੰ ਅਲਾਈਵ ਲੱਭਿਆ ਗਿਆ, ਪਰ ਉਹਦੇ ਸੱਟਾਂ ਵਗੈਰਾ ਲੱਗੀਆਂ ਹੋਈਆਂ ਸੀਗੀਆਂ। ਪਿਛਲੀ ਵਾਰੀ ਜਦੋਂ ਉਹ ਗਵਾਚਿਆ ਸੀ ਮਾਰਚ 6 2015 ਨੂੰ ਨੈਸ਼ਨਲ ਮਿਸਿੰਗ ਤੇ ਅਨਆਇਡੈਂਟੀਫਾਈਡ ਪਰਸਨ ਸਿਸਟਮ, ਜੋ ਨੈਮ ਯੂਐਸ ਕਰਕੇ ਆਰਗੇਨਾਈਜੇਸ਼ਨ, ਜਿਹਦੇ ਵਿੱਚ ਲੋਕਾਂ ਦੇ ਜਿਹੜੇ ਬੱਚੇ ਗਵਾਚ ਜਾਂਦੇ ਆ ਉਹਨਾਂ ਨੂੰ ਰਜਿਸਟਰ ਕੀਤਾ ਜਾਂਦਾ ਤਾਂ ਕਿ ਜਲਦੀ ਤੋਂ ਜਲਦੀ ਲੱਭਿਆ ਜਾ ਸਕੇ। ਤੇ ਉਸ ਨੂੰ ਹੁਣ ਲੱਭਿਆ ਗਿਆ ਹੈਗਾ ਆ।
ਸ਼ਨਿਚਰਵਾਰ ਟੈਕਸਿਸ ਸੈਂਟਰ ਫਾਰ ਮਿਸਿੰਗ ਨੇ ਇਹ ਦੱਸਿਆ ਆ। ਕਹਿੰਦੇ ਵੀ ਲੱਭਿਆ ਬਿਲਕੁਲ ਸੇਫ ਗਿਆ ਆ। ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਟਵਿੱਟਰ ਦੇ ਉੱਤੇ ਉਹਨਾਂ ਨੇ ਦੱਸਿਆ ਆ ਤੇ ਉਸ ਨੂੰ ਟੈਕਸਸ ਦੇ ਹੀ ਇੱਕ ਹਸਪੀਟਲ ਦੇ ਵਿੱਚ ਉਹਦਾ ਜਿਹੜਾ ਇਲਾਜ ਆ ਕੀਤਾ ਜਾ ਰਿਹਾ ਹੈਗਾ ਆ। ਫਰੀਅਸ ਦੀ ਜੋ ਮਦਰ ਆ ਉਸਨੇ ਇਹ ਕਿਹਾ ਆ ਵੀ ਕਿਸੇ ਨੇ 911 ਕਾਲ ਕੀਤੀ ਜਦੋਂ ਉਹ ਅਨਰਿਸਪੌਂਸਿਵ ਸੀਗਾ ਇੱਕ ਚਰਚ ਦੇ ਬਾਹਰ ਤੇ ਉਹਦੇ ਕੱਟਸ ਤੇ ਬਰੂਸਸ ਲੱਗੇ ਹੋਏ ਸੀ, ਉਹਦੇ ਬਾਡੀ ਦੇ ਉੱਤੇ ਵੀ ਉਹਦੇ ਖੂਨ ਸੀ, ਸਿਰ ਦੇ ਵਿੱਚ ਵੀ। ਤੇ ਉਸ ਤੋਂ ਬਾਅਦ ਜਦੋਂ ਉਸਨੂੰ ਹਸਪਤਾਲ ਲੈ ਗਏ ਉਸ ਤੋਂ ਬਾਅਦ ਪਤਾ ਚੱਲਿਆ ਵੀ ਇਹ ਉਹੀ ਬੱਚਾ ਆ ਜੋ 8 ਸਾਲ ਪਹਿਲਾਂ ਗਵਾਚ ਗਿਆ ਸੀ। ਸੋ ਹੁਣ ਉਸ ਨੂੰ ਬਹੁਤ ਜਲਦੀ ਉਹਦੇ ਪੇਰੈਂਟਸ ਦੇ ਨਾਲ ਮਿਲਾਇਆ ਜਾਊਗਾ। ਜੀ। ਅਗਲੀ ਜਿਹੜੀ ਖਬਰ ਆ ਉਹ ਅਮਰੀਕਾ ਦੇ ਬਾਲਟੀਮੋਰ ਤੋਂ ਆ। ਬਾਲਟੀਮੋਰ ਦੇ ਵਿੱਚ ਇੱਕ ਪਾਰਟੀ ਦੇ ਵਿੱਚ ਇਕੱਠੇ ਹੋਏ ਲੋਕਾਂ ਤੇ ਅਣਪਛਾਤੇ ਬੰਦੇ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਹਦੇ ਕਰਕੇ 2 ਜਾਣੇ ਮਾਰੇ ਗਏ ਨੇ ਤੇ 28 ਜ਼ਖਮੀ ਦੱਸੇ ਗਏ ਨੇ। ਪੁਲਿਸ ਦੇ ਮੁਤਾਬਕ ਜ਼ਖਮੀਆਂ ਦੇ ਵਿੱਚੋਂ 3 ਦੀ ਜਿਹੜੀ ਹਾਲਾਤ ਆ ਉਹ ਨਾਜ਼ੁਕ ਹੈ। ਪੁਲਿਸ ਹਮਲਾਵਰ ਦਾ ਪਤਾ ਲਾਉਣ ਦੇ ਵਿੱਚ ਲੱਗੀ ਹੋਈ ਆ। ਬਾਲਟੀਮੋਰ ਪੁਲਿਸ ਵਿਭਾਗ ਦੇ ਜਿਹੜੇ ਕਮਿਸ਼ਨਰ ਨੇ ਰਿਚਰਡ ਵਰਲੀ, ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਗੋਲੀਬਾਰੀ ਦੇ ਵਿੱਚ 2 ਜਾਣੇ ਮਾਰੇ ਗਏ ਨੇ ਤੇ 9 ਜ਼ਖਮੀਆਂ ਨੂੰ ਐਂਬੂਲੈਂਸ ਦੇ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਸੀ, ਜਦਕਿ 20 ਪੀੜਤ ਖੁਦ ਹੀ ਹਸਪਤਾਲ ਪਹੁੰਚੇ ਸਨ। ਇਹ ਘਟਨਾ ਦੱਖਣੀ ਬਾਲਟੀਮੋਰ ਦੇ ਬਰੁਕਲਿਨ ਹੋਮਸ ਇਲਾਕੇ ਦੇ ਵਿੱਚ ਵਾਪਰੀ ਹੈ, ਜਦੋਂ ਇੱਥੇ ਪਾਰਟੀ ਚੱਲ ਰਹੀ ਸੀ। ਮੇਅਰ ਬ੍ਰੈਂਡਨ ਸਕਾਟ ਨੇ ਇਹ ਗੱਲ ਦੱਸੀ ਹੈ ਕਿ ਹਮਲਾਵਰ ਨੂੰ ਬਖਸ਼ਿਆ ਨਹੀਂ ਜਾਣਾ। ਗੋਲੀਬਾਰੀ ਤੋਂ ਬਾਅਦ ਕੋਈ ਗ੍ਰਿਫਤਾਰ ਨਹੀਂ ਹੋਇਆ। ਸਕਾਟ ਨੇ ਲੋਕਾਂ ਨੂੰ ਦੱਸਿਆ ਕਿ ਉਹ ਗੋਲੀਬਾਰੀ ਦੇ ਲਈ ਜ਼ਿੰਮੇਵਾਰ ਜਿਹੜੇ ਲੋਕ ਨੇ ਉਹਨਾਂ ਦਾ ਪਤਾ ਲਾਉਣ ਦੇ ਲਈ ਜਾਂਚਕਾਰਾਂ ਦਾ ਸਹਿਯੋਗ ਕਰਨ। ਉਹਨਾਂ ਨੇ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਸ਼ੱਕੀ ਬਾਰੇ ਤੁਹਾਡੇ ਕੋਲੇ ਕੋਈ ਜਾਣਕਾਰੀ ਹੈ ਤਾਂ ਉਸ ਨੂੰ ਤੁਰੰਤ ਅੱਗੇ ਲਿਆਉਣਾ ਚਾਹੀਦਾ ਤੇ ਪੀੜਤਾਂ ਨੂੰ, ਤਾਂ ਜੋ ਇਨਸਾਫ ਦੇਣ ਦੇ ਵਿੱਚ ਸਹਾਇਤਾ ਹੋ ਸਕੇ। ਸੋ ਇਹ ਜਿਹੜੀ ਖਬਰ ਆ ਬਾਲਟੀਮੋਰ ਤੋਂ ਆ, ਜਿੱਥੇ ਇੱਕ ਪਾਰਟੀ ਚੱਲ ਰਹੀ ਸੀ ਤੇ ਉੱਥੇ ਇੱਕ ਅਣਪਛਾਤੇ ਬੰਦੇ ਨੇ ਅੰਨ੍ਹੇਵਾਹ ਜਿਹੜੀਆਂ ਉਹ ਗੋਲੀਆਂ ਚਲਾ ਦਿੱਤੀਆਂ। ਹਰਜੋਤ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਜੀ, ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਜੀ ਇੱਕ ਬ੍ਰੇਕ ਤੋਂ ਬਾਅਦ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਆਪਾਂ ਅਗਲੀਆਂ ਖਬਰਾਂ ਵੱਲ ਚੱਲੀਏ। ਯੂਐਸਏ ਦੇ ਵਿੱਚ ਪਾਸਪੋਰਟ ਲੈਣਾ ਅੱਜ ਇੱਕ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਆ। ਕੱਲੇ ਕਹਿੰਦੇ ਹਫ਼ਤੇ ਨਹੀਂ, ਮਹੀਨਿਆਂ ਬੱਧੀ ਟਾਈਮ ਲੱਗ ਰਿਹਾ ਤੁਹਾਨੂੰ ਯੂਐਸ ਦਾ ਪਾਸਪੋਰਟ ਲੈਣ ਦੇ ਲਈ। ਬਹੁਤ ਸਾਰੇ ਲੋਕ ਹੁਣ ਕਰੋਨਾ ਵਾਇਰਸ ਤੋਂ ਬਾਅਦ ਟਰੈਵਲ ਕਰਨਾ ਚਾਹੁੰਦੇ ਆ। ਕਈਆਂ ਦੇ ਪਾਸਪੋਰਟ ਐਕਸਪਾਇਰ ਹੋ ਗਏ ਆ, ਕਈਆਂ ਨੇ ਬਣਾਏ ਨਹੀਂ ਹੈਗੇ ਤੇ ਹੁਣ ਲੋਕ ਕਈਆਂ ਨੇ ਟਿਕਟਾਂ ਵੀ ਲੈ ਰੱਖੀਆਂ ਸੀਆਂ। ਉਹ ਕਹਿੰਦੇ ਸਾਨੂੰ ਟਿਕਟਾਂ ਕੈਂਸਲ ਕਰਨੀਆਂ ਪੈ ਰਹੀਆਂ, ਸਾਡਾ ਮਨੀ ਜਿਹੜਾ ਆ ਲੂਜ਼ ਹੋ ਰਿਹਾ ਹੈਗਾ ਆ। ਯੂਐਸ ਦੇ ਆਫੀਸ਼ੀਅਲਸ ਆ ਉਹ ਇਸ ਪ੍ਰੋਬਲਮ ਨੂੰ ਡਿਨਾਈ ਵੀ ਨਹੀਂ ਕਰਦੇ, ਕਹਿੰਦੇ ਵੀ ਇਹ ਪ੍ਰੋਬਲਮ ਤਾਂ ਹੈਗੀ ਆ। 5 ਲੱਖ ਦੇ ਕਰੀਬ ਐਪਲੀਕੇਸ਼ਨਾਂ ਹਰ ਵੀਕ ਯੂਐਸਏ ਦੇ ਵਿੱਚ ਪਹੁੰਚ ਰਹੀਆਂ ਹੈਗੀਆਂ ਉਹਨਾਂ ਦੇ ਆਫਿਸ ਜਿਹੜਾ ਹੈਗਾ ਪਾਸਪੋਰਟ ਦਾ। ਤੇ ਕਹਿੰਦੇ ਭਈ 22 ਮਿਲੀਅਨ ਪਾਸਪੋਰਟ ਇਸ਼ੂ ਕੀਤੇ ਗਏ ਹੈਗੇ ਡਿਪਾਰਟਮੈਂਟ ਵੱਲੋਂ। ਸੋ 5 ਲੱਖ ਐਪਲੀਕੇਸ਼ਨ ਇੱਕ ਵੀਕ ਚ ਐਵਰੇਜ ਤੁਸੀਂ 4 ਲੱਖ ਦੇ ਕਰੀਬ ਐਪਲੀਕੇਸ਼ਨ ਲਾ ਸਕਦੇ। ਇਹ ਇੱਕ ਤਰ੍ਹਾਂ ਦੇ ਨਾਲ ਰੈਕਡ ਹੈਗਾ, ਐਸੋਸੀਏਟਡ ਪ੍ਰੈਸ ਨੇ ਇਹ ਦੱਸਿਆ ਆ। ਜੇ ਤੁਸੀਂ 2023 ਦੇ ਵਿੱਚ ਟਰੈਵਲਰ ਤੇ ਤੁਹਾਨੂੰ ਵੈਲਿਡ ਪਾਸਪੋਰਟ ਚਾਹੀਦਾ ਹੈਗਾ, ਜੇ ਤੁਸੀਂ ਕੰਟਰੀ ਤੋਂ ਆਊਟ ਜਾਂਦੇ ਆ ਵਿਦਨ ਯੂਐਸਏ, ਤੁਹਾਡਾ ਕਈ ਵਾਰੀ ਜਿਹੜੀ ਰੀਅਲ ਆਈਡੀ ਆ ਉਹਦੇ ਤੇ ਤੁਸੀਂ ਟਰੈਵਲ ਕਰ ਸਕਦੇ ਹੈਗੇ ਆ। ਤੇ ਪ੍ਰੋਬਲਮ ਇੰਨੀ ਆ ਵੀ 11 ਹਫ਼ਤਿਆਂ ਤੱਕ ਦਾ ਵੇਟ ਪੀਰੀਅਡ ਹੈਗਾ ਆ ਲੋਕਾਂ ਨੂੰ ਪਾਸਪੋਰਟ ਲੈਣ ਦੇ ਲਈ। ਕਹਿੰਦੇ ਵੀ 11 ਤੋਂ 13 ਵੀਕ ਹੋ ਗਿਆ, 13 ਵੀਕ ਤੋਂ ਵੀ ਜਿਹੜਾ ਆ ਸਮਾਂ ਹੁਣ ਉਹ ਵੱਧਦਾ ਹੀ ਜਾ ਰਿਹਾ ਹੈਗਾ ਆ। ਸੋ ਇਹਦੇ ਵਿੱਚ ਕਾਰਨ ਉਹਨਾਂ ਨੇ ਕੋਵਿਡ ਨੂੰ ਦੱਸਿਆ। ਕਹਿੰਦੇ ਵੀ ਪਿਛਲੇ 2 ਸਾਲਾਂ ਦੇ ਦੌਰਾਨ ਜਦੋਂ ਕੋਵਿਡ ਹੋ ਗਿਆ ਸੀ ਉਸ ਟਾਈਮ ਦੇ ਉੱਤੇ ਜਿਹੜੀ ਡਿਪਾਰਟਮੈਂਟ ਪਾਸਪੋਰਟ ਇਸ਼ੂ ਕਰਦੀ ਆ, ਟੋਨੀ ਬਲਿੰਕਨ ਜੋ ਉਹਨਾਂ ਨੇ ਹਾਊਸ ਸਬ ਕਮੇਟੀ ਨੂੰ ਦੱਸਿਆ ਸੀਗਾ, ਉਹਨਾਂ ਨੇ ਇਹ ਕਿਹਾ ਵੀ ਉਸ ਟਾਈਮ ਦੇ ਉੱਤੇ ਅਸੀਂ ਬਹੁਤ ਸਾਰੇ ਜਿਹੜੇ ਕੰਟਰੈਕਟਰ ਆ ਉਹਨਾਂ ਨੂੰ ਛੁੱਟੀ ਕਰਤੀ ਸੀ, ਜਾਂ ਜਿਹੜੇ ਸਾਡੇ EMPLOYEE ਸੀ ਉਹਨਾਂ ਨੂੰ ਹੋਰ ਡਿਪਾਰਟਮੈਂਟ 'ਚ ਭੇਜਤਾ ਸੀ, ਕਿਉਂਕਿ ਲੋਕ ਕੋਈ ਟਰੈਵਲ ਤਾਂ ਕਰਦਾ ਨਹੀਂ ਸੀ। ਪਰ ਹੁਣ ਇੱਕਦਮ ਕਰੋਨਾ ਤੋਂ ਬਾਅਦ ਇੰਨਾ ਜ਼ਿਆਦਾ ਜਿਹੜਾ ਲੋਕਾਂ ਦਾ ਹੜ੍ਹ ਆ ਗਿਆ ਵੀ ਅਸੀਂ ਟਰੈਵਲ ਕਰਨਾ, ਸਾਨੂੰ ਪਾਸਪੋਰਟ ਚਾਹੀਦੇ ਹੈਗੇ ਆ, ਤੇ ਹੁਣ ਉਹਨਾਂ ਤੋਂ ਹੈਂਡਲ ਨਹੀਂ ਹੋ ਰਿਹਾ। ਕਹਿੰਦੇ ਵੀ 1952 ਦੇ ਵਿੱਚ ਇਹ ਲਾ ਬਣਿਆ ਸੀ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਵੀ ਜੇ ਤੁਸੀਂ ਕਿਤੇ ਵੀ ਟਰੈਵਲ ਕਰਨਾ ਆ ਤੇ ਤੁਹਾਨੂੰ ਪਾਸਪੋਰਟ ਦੀ ਜ਼ਰੂਰਤ ਹੈਗੀ ਆ, ਈਵਨ ਇਨ ਪੀਸ ਟਾਈਮਸ। 1952 ਤੋਂ ਪਹਿਲਾਂ ਕਹਿੰਦੇ ਨਹੀਂ ਜ਼ਰੂਰਤ ਹੁੰਦੀ ਸੀ ਜੀ। ਤੇ ਪਾਸਪੋਰਟ ਜਿਹੜੇ ਆ ਯੂਐਸਏ ਦੇ ਵਿੱਚ ਵੱਖ-ਵੱਖ ਸੈਂਟਰ ਦੇ ਉੱਤੇ ਪ੍ਰੋਸੈਸ ਕੀਤੇ ਜਾਂਦੇ ਆ, ਜਿਨ੍ਹਾਂ ਦੇ ਵਿੱਚ ਵਾਸ਼ਿੰਗਟਨ DC ਵੀ ਆ, ਮਿਸੀਸਿਪੀ ਵੀ ਆ। ਇਹ ਗਵਰਨਮੈਂਟ ਦੇ ਪ੍ਰਿੰਟਿੰਗ ਆਫਿਸ ਵੱਲੋਂ ਦੱਸਿਆ ਗਿਆ ਆ। ਪਰ ਯੂਐਸਏ ਦੇ ਵਿੱਚ ਜੋ ਅਮਰੀਕਨਸ ਯੂਐਸ ਦਾ ਪਾਸਪੋਰਟ ਹੋਲਡ ਕਰਦੇ ਆ ਉਹਨਾਂ ਦੀ ਗਿਣਤੀ 10% ਤੇਜ਼ੀ ਦੇ ਨਾਲ ਵੱਧ ਰਹੀ ਹੈਗੀ ਆ। ਇਹ ਇੱਕ ਜੇ ਜਗੋਰਸਕੀ ਇਕੋਨੋਮਿਸਟ ਹੈਗੇ ਆ ਬੋਸਟਨ ਯੂਨੀਵਰਸਿਟੀ ਕੁਐਸਟ ਰੂਮ ਸਕੂਲ ਆਫ ਬਿਜ਼ਨਸ ਦੇ ਵਿੱਚ, ਉਹਨਾਂ ਦੇ ਮੁਤਾਬਕ ਉਹਨਾਂ ਨੇ ਦੱਸਿਆ ਆ। ਸੋ ਕਹਿੰਦੇ ਭਈ ਅਮਰੀਕਨਸ ਜੇ 1999 ਦੇ ਵਿੱਚੋਂ 100 ਦੇ ਵਿੱਚੋਂ 3 ਜਾਣੇ ਪਾਸਪੋਰਟ ਮੰਗਦੇ ਸੀ, ਟਰੈਵਲ ਕਰਦੇ ਸੀ, ਉਹ ਹੁਣ 100 ਪਿੱਛੇ 46 ਜਾਣੇ ਹੋ ਗਏ 2022 ਦੇ ਵਿੱਚ। ਸੋ ਇਹ ਪ੍ਰੋਫੈਸਰ ਸਾਹਿਬ ਕਹਿੰਦੇ ਆ ਵੀ ਐਜ਼ ਏ ਸੋਸਾਇਟੀ ਲੋਕ ਅਮੀਰ ਹੋ ਰਹੇ ਆ ਤੇ ਇਸ ਕਰਕੇ ਉਹ ਟਰੈਵਲ ਕਰਨਾ ਚਾਹੁੰਦੇ ਹੈਗੇ ਆ। ਕੱਲਾ ਯੂਐਸਏ ਦੇ ਵਿੱਚ ਨਹੀਂ, ਯੂਐਸ ਦੇ ਜੋ ਕਾਉਂਸਲੇਟ ਆ ਆਊਟਸਾਈਡ ਹੋਰ ਮੁਲਕਾਂ ਦੇ ਵਿੱਚ, ਉਹਨਾਂ ਦੇ ਵਿੱਚ ਸਿਰਫ ਤੁਹਾਨੂੰ ਵੀਜ਼ਾ ਲੈਣ ਦੇ ਲਈ ਇੰਨਾ ਜ਼ਿਆਦਾ ਵੇਟਿੰਗ ਪੀਰੀਅਡ ਆ, ਲੋਕ ਜਿਹੜੇ ਆ ਬਹੁਤ ਤੰਗ ਹੈਗੇ ਆ। ਜੇ ਆਪਾਂ ਨਿਊ ਦਿੱਲੀ ਦੀ ਗੱਲ ਕਰਦੇ ਜਾਈਏ, ਕਹਿੰਦੇ 451 ਦਿਨ ਦਾ ਵੇਟਿੰਗ ਪੀਰੀਅਡ ਆ ਵੀਜ਼ਾ ਇੰਟਰਵਿਊ ਦੇ ਲਈ, ਤੇ ਸਾਓ ਪੋਲੋ ਦੇ ਵਿੱਚ 600 ਦਿਨ ਦਾ ਆ, ਜੋ ਮੈਕਸੀਕੋ ਸਿਟੀ ਦੇ ਵਿੱਚ 750 ਦਿਨ ਦਾ ਆ, ਤੇ ਕੋਲੰਬੀਆ ਬੋਗੋਟਾ ਦੇ ਵਿੱਚ 801 ਦਿਨ ਦਾ ਵੇਟਿੰਗ ਪੀਰੀਅਡ ਆ ਜੇ ਕਿਸੇ ਨੇ ਵੀਜ਼ੇ ਦੇ ਲਈ ਅਪਲਾਈ ਕਰਨਾ ਆ। ਇਜ਼ਰਾਈਲ ਦੇ ਵਿੱਚ ਵੀ ਇਹ ਪ੍ਰੋਬਲਮ ਚੱਲ ਰਹੀ ਹੈਗੀ ਆ। 2 ਲੱਖ ਦੇ ਕਰੀਬ ਜੋ ਲੋਕ ਆ ਉਹਨਾਂ ਦੀ ਸਿਟੀਜ਼ਨਸ਼ਿਪ ਡਿਊਲ ਹੈਗੀ ਆ ਯੂਐਸਏ ਤੇ ਇਜ਼ਰਾਈਲ ਦੇ ਨਾਲ। ਉਹ ਕਹਿੰਦੇ ਸਾਨੂੰ ਪਾਸਪੋਰਟ ਨਹੀਂ ਮਿਲ ਰਿਹਾ। ਉੱਥੇ ਦੇ ਆਫਿਸ ਦੇ ਵਿੱਚ ਵੀ ਬਹੁਤ ਜਿਹੜਾ ਆ ਡਿਲੇ ਚੱਲ ਰਿਹਾ ਹੈਗਾ। ਕਹਿੰਦੇ ਵੀ 360 ਦਿਨਾਂ ਤੱਕ ਦਾ ਵੀ ਡਿਲੇ ਚੱਲ ਰਿਹਾ ਹੈਗਾ। ਸੋ ਇਹ ਇਸ ਟਾਈਮ ਯੂਐਸਏ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਆ। ਜੇ ਕਿਸੇ ਨੇ ਐਮਰਜੈਂਸੀ ਜਾਣਾ ਆ, ਜਿੱਦਾਂ ਲਾਈਫ ਐਂਡ ਡੈਥ ਵਾਲੀ ਸਿਚੁਏਸ਼ਨ ਆ, ਫਿਰ ਤੁਸੀਂ ਉਹਨਾਂ ਦੇ ਆਫਿਸ ਜਾ ਕੇ ਲੋਕਲ ਜਿੱਦਾਂ ਇੱਥੇ ਸੈਨ ਫਰਾਂਸਿਸਕੋ ਵੀ ਅਪਲਾਈ ਕਰ ਸਕਦੇ ਹੋ। ਪਰ ਪ੍ਰੋਬਲਮ ਇਹ ਬਹੁਤ ਵੱਡੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਾਂ ਚਲੋ ਬਾਹਰੋਂ ਹੀ ਆਏ ਹਾਂ ਮੋਸਟਲੀ,
ਤੇ ਜਾਂਦੇ ਆਉਂਦੇ ਰਹਿੰਦੇ ਆ ਕਿਸੇ ਵੀ ਮੁਲਕ ਨੂੰ। ਸੋ ਇਹ ਨਾ ਦੇਖੋ ਵੀ ਤੁਸੀਂ ਜਿਹੜੇ ਪਾਸਪੋਰਟ ਆ, ਕਈ ਵਾਰੀ ਬੰਦਾ ਬੈਂਕ ਦੇ ਜਿਹੜਾ ਹੁੰਦਾ ਲੋਕਰ ਉੱਥੇ ਜਮ੍ਹਾਂ ਕਰਾਇਆ ਦਾ ਦੇਖਦਾ ਹੈ ਨਹੀਂ ਕਦੋਂ ਐਕਸਪਾਇਰ ਹੋਣਾ ਆ। ਸੋ 4 ਤੋਂ 5 ਮਹੀਨੇ ਮਿਨੀਮਮ ਸਮਾਂ ਲੱਗ ਰਿਹਾ ਤੁਹਾਡੇ ਪਾਸਪੋਰਟ ਪਹੁੰਚਣ ਤੇ, ਜੀ ਅੱਜ ਅਪਲਾਈ ਕਰਦੇ ਆ। ਜੀ ਸੋ ਆਪਣੇ ਪਾਸਪੋਰਟ ਕੱਢ ਕੇ ਉਹਨਾਂ ਦੀਆਂ ਡੇਟਸ ਵਗੈਰਾ ਦੇਖ ਲਓ, ਨਹੀਂ ਤਾਂ ਫਿਰ ਖੜੇ ਪੈਰ ਦੇ ਉੱਤੇ ਬਹੁਤ ਵੱਡੀ ਪ੍ਰੋਬਲਮ ਬਣਦੀ ਆ। ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਆ ਰਿਨਿਊ ਕਰਾ ਲਓ। ਜਿਹਨਾਂ ਦੇ ਕੋਲ ਨਹੀਂ ਪਾਸਪੋਰਟ ਸਿਟੀਜ਼ਨ ਬਣੇ ਹੋਏ ਆ, ਉਹਨਾਂ ਨੂੰ ਪਾਸਪੋਰਟ ਲਈ ਅਪਲਾਈ ਕਰ ਦੇਣਾ ਚਾਹੀਦਾ। ਐਪਲੀਕੇਸ਼ਨਾਂ ਮੈਂ ਤੁਹਾਨੂੰ ਦੱਸਦੀਆਂ ਵੀ ਕਿੱਡੀ ਵੱਡੀ ਜਿਹੜੀ ਆ ਗਿਣਤੀ ਆ, 5 ਲੱਖ ਦੇ ਕਰੀਬ ਐਪਲੀਕੇਸ਼ਨ ਹਰ ਹਫ਼ਤੇ ਉਹਨਾਂ ਦੇ ਆਫਿਸ 'ਚ ਪਹੁੰਚ ਰਹੀ ਹੈਗੀ ਆ। ਜੀ। ਅਗਲੀ ਖਬਰ ਕੈਨੇਡਾ ਤੋਂ ਆ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਭਰਤੀ ਹੋਏ ਸਨ ਅਫਸਰ ਬਲਤੇਜ ਸਿੰਘ ਢਿੱਲੋਂ, ਤੇ ਉਹਨਾਂ ਨੇ ਹੁਣ ਇੱਕ ਨਵੀਂ ਜਿਹੜੀ ਉਪਲਬਧੀ ਉਹ ਹਾਸਲ ਕੀਤੀ ਹੈ, ਨਵੀਂ ਪ੍ਰਾਪਤੀ ਹਾਸਲ ਕੀਤੀ ਹੈ। ਉਹਨਾਂ ਨੂੰ ਵਰਕ ਸੇਫ BC ਦੇ ਬੋਰਡ ਆਫ ਡਾਇਰੈਕਟਰਸ ਦਾ ਚੇਅਰ ਹੈ ਜਿਹੜਾ ਉਹ ਨਿਯੁਕਤ ਕੀਤਾ ਗਿਆ। ਇਹ ਉੱਚ ਅਹੁਦਾ ਸੰਭਾਲਣ ਵਾਲੇ ਉਹ ਪਹਿਲੇ ਦੱਖਣੀ ਏਸ਼ੀਆਈ ਇਨਸਾਨ ਨੇ, ਪਹਿਲੇ ਦੱਖਣੀ ਏਸ਼ੀਆਈ ਹਸਤੀ ਨੇ। ਢਿੱਲੋਂ ਜੋ ਕਿ 2017 ਤੋਂ ਬੋਰਡ ਦੇ ਮੈਂਬਰ ਨੇ, ਉਹਨਾਂ ਨੂੰ ਪਿਛਲੇ ਹਫ਼ਤੇ ਕਿਰਤ ਮੰਤਰੀ ਹੈਰੀ ਬੈਂਸ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ 30 ਜੂਨ ਤੋਂ 3 ਸਾਲਾਂ ਦੀ ਮਿਆਦ ਦੇ ਨਾਲ ਲਈ ਜਿਹੜਾ ਉਹਨਾਂ ਦੀ ਅਪਾਇੰਟਮੈਂਟ ਕੀਤੀ ਗਈ ਹੈ। ਵਰਕ ਸੇਫ BC ਇੱਕ ਸੂਬਾਈ ਏਜੰਸੀ ਹੈ ਜਿਹੜੀ ਕਿ ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੁਰੱਖਿਅਤ ਅਤੇ ਸਿਹਤਮੰਦ ਜਿਹੜੇ ਕਾਰਜ ਸਥਾਨ ਆ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਸਮਰਪਿਤ ਹੈ। ਤੇ ਇਹ ਹੁਣ ਬਲਤੇਜ ਸਿੰਘ ਢਿੱਲੋਂ ਜੀ ਦੀ ਇੱਕ ਹੋਰ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ, ਕਿਉਂਕਿ ਉਹ ਜਿਹੜੀ ਚੇਅਰ ਦੇ ਉੱਤੇ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਨੇ, ਉਹ ਪਹਿਲੇ ਦੱਖਣੀ ਏਸ਼ੀਆਈ ਇਨਸਾਨ ਨੇ ਜਿਹੜੇ ਕਿ ਇਸ ਚੇਅਰ ਉੱਤੇ ਨਿਯੁਕਤ ਹੋਏ ਨੇ। ਜੀ ਜੀ, ਅਗਲੀ ਖਬਰ ਵੱਲ ਚਲੀਏ। ਹਾਂਗਕਾਂਗ ਤੋਂ ਆ ਰਹੀ ਆ। ਜਿਸ ਤਰ੍ਹਾਂ ਆਪਾਂ ਪਿਛਲੇ ਕੁਝ ਹਫ਼ਤਿਆਂ 'ਚ ਦੇਖਿਆ ਕਿਸ ਤਰ੍ਹਾਂ ਜੋ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਉਹਨਾਂ ਦੀ ਜਿਹੜੀ ਉਂਗਲੀ ਆ ਸਾਰੇ ਹੀ ਸਿੱਖਾਂ ਦੀ ਉਹ ਭਾਰਤ ਦੀ ਸਰਕਾਰ ਵੱਲ ਜਾਂਦੀ ਆ। ਤੇ ਜੋ ਐਕਟਿਵਿਸਟ ਹੈਗੇ ਆ ਆਪਣੇ ਸਿੱਖ ਰਾਜ ਦੀ ਗੱਲ ਕਰਦੇ ਆ, ਉਹਨਾਂ ਨੂੰ ਬਾਹਰਲੇ ਮੁਲਕਾਂ 'ਚ ਮਾਰਿਆ ਜਾ ਰਿਹਾ, ਚਾਹੇ ਉਹ ਕੈਨੇਡਾ ਦੇ ਵਿੱਚ ਹੋਵੇ ਹਰਦੀਪ ਸਿੰਘ ਨਿੱਜਰ ਦਾ ਮਾਮਲਾ, ਚਾਹੇ ਉਹ ਇੰਗਲੈਂਡ ਦਾ ਹੋਵੇ, ਚਾਹੇ ਉਹ ਪਾਕਿਸਤਾਨ ਦਾ ਹੋਵੇ। ਸੋ ਇਹ ਇਕੱਲਾ ਇੰਡੀਆ ਨਹੀਂ, ਹੋਰ ਮੁਲਕ ਵੀ ਬਹੁਤ ਜਿਹੜੇ ਆ ਇਦਾਂ ਦੇ ਪੁੱਠੇ ਕੰਮ ਕਰਦੇ ਹੈਗੇ ਆ। ਹੁਣ ਹਾਂਗਕਾਂਗ ਦੀ ਰਿਪੋਰਟ ਆਈ ਆ ਵੀ ਹਾਂਗਕਾਂਗ ਨੇ ਜਿਹੜੇ ਡੈਮੋਕ੍ਰੇਸੀ ਐਕਟਿਵਿਸਟ ਆ, ਜਿਹੜੇ ਐਗਜ਼ਾਈਲ 'ਚ ਆ, ਜਿਹੜੇ ਬਾਹਰ ਮੁਲਕਾਂ 'ਚ ਚਲੇ ਗਏ ਆ, ਪਰ ਉਹ ਗੱਲਬਾਤ ਕਰਦੇ ਆ ਵੀ ਹਾਂ ਹਾਂਗਕਾਂਗ ਜੋ ਇੰਡੀਪੈਂਡੈਂਟ ਹੋਣਾ ਚਾਹੀਦਾ ਆ, ਉਹਨਾਂ ਦੇ ਬਾਉਂਟੀਜ਼ ਰੱਖੀਆਂ, ਉਹਨਾਂ ਦਾ ਇਨਾਮ ਰੱਖਿਆ ਆ ਹਾਂਗਕਾਂਗ ਦੀ ਸਰਕਾਰ। ਕਹਿੰਦੇ ਵੀ 1 ਮਿਲੀਅਨ ਹਾਂਗਕਾਂਗ ਦਾ ਡਾਲਰ ਜੋ $1,27,000 ਬਣਦਾ ਹੈਗਾ ਆ, ਇਹ 8 ਦੇ ਕਰੀਬ ਜੋ ਡੈਮੋਕ੍ਰੇਸੀ ਦੇ ਐਕਟਿਵਿਸਟ ਹੈਗੇ ਆ, ਜਿਹੜੇ ਸੈਲਫ ਇੰਪੋਜ਼ਡ ਐਗਜ਼ਾਈਲ ਦੇ ਵਿੱਚ ਆ ਬਾਹਰਲੇ ਮੁਲਕਾਂ ਦੇ ਵਿੱਚ, ਉਹਨਾਂ ਦੇ ਉੱਤੇ ਰੱਖੇ ਗਏ। ਉਹਨਾਂ ਦੇ ਵਿੱਚ ਮੇਨ ਇੱਕ ਐਕਟਿਵਿਸਟ ਜੋ ਰਹਿ ਚੁੱਕਾ ਉੱਥੇ ਦਾ ਲਾ ਮੇਕਰ ਹੈਗਾ ਨਾਥਨ ਲਾ। ਇਸੇ ਤਰ੍ਹਾਂ ਡੈਨਿਸ ਕੌਕ, ਟੈਡ ਹੁਈ, ਇਹਨਾਂ ਨੂੰ ਇੱਕ ਨੈਸ਼ਨਲ ਸਿਕਿਉਰਿਟੀ ਅਫੈਂਸ ਨੂੰ ਵਾਇਲੇਟ ਕਰਨ ਦੇ ਤਰੀਕੇ ਵਿੱਚ, ਤੇ ਇਸ ਤਰ੍ਹਾਂ ਵੀ ਬਾਹਰਲੀਆਂ ਸਰਕਾਰਾਂ ਦੇ ਨਾਲ ਰਲਣ ਦੇ ਕਰਕੇ, ਕਲੂਜਨ ਵਿਦ ਫੋਰਨ ਫੋਰਸਿਸ, ਇਹਦੇ ਕਰਕੇ ਜੋ ਆ ਇਹਨਾਂ ਦੇ ਇਨਾਮ ਰੱਖੇ ਗਏ ਹੈਗੇ ਆ। ਸੋ ਪਿਛਲੇ ਸਾਲਾਂ ਦੇ ਵਿੱਚ ਉਹ ਹਾਂਗਕਾਂਗ ਨੂੰ ਛੱਡ ਕੇ ਵੱਖ-ਵੱਖ ਮੁਲਕਾਂ 'ਚ ਚਲੇ ਗਏ ਹੈਗੇ ਆ। 7 ਇਹਨਾਂ ਦੇ ਵਿੱਚ ਬੰਦੇ ਆ, ਇੱਕ ਬੀਬੀ ਆ। ਜਾਂ ਤਾਂ ਉਹ USA ਦੇ ਵਿੱਚ ਆ, ਕੈਨੇਡਾ 'ਚ ਆ, ਬ੍ਰਿਟੇਨ 'ਚ ਆ, ਆਸਟ੍ਰੇਲੀਆ 'ਚ ਹੈਗੇ ਆ। ਤੇ ਇਹਨਾਂ ਦੀਆਂ ਐਕਸਟ੍ਰਾਡਾਈਟਡ ਟ੍ਰੀਟੀਜ਼ ਵੀ ਹੈਗੀਆਂ ਆ ਨੈਸ਼ਨਲ ਸਿਕਿਉਰਿਟੀ ਲਾਜ਼ ਕਰਕੇ। ਸੋ ਇਹ ਜੋ ਲਾਅ ਆ ਇਹਨਾਂ ਨੇ ਇੰਪੋਜ਼ ਕੀਤਾ ਸੀ ਬੀਜਿੰਗ ਨੇ ਹਾਂਗਕਾਂਗ ਦੇ ਵਿੱਚ 2020 ਦੇ ਵਿੱਚ, ਜਿਹੜੇ ਪ੍ਰੋ ਡੈਮੋਕ੍ਰੇਸੀ ਪ੍ਰੋਟੈਸਟਰਸ ਹੈਗੇ ਆ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਸੋ ਜੋ ਬਾਹਰ ਭੱਜ ਗਏ ਆ ਹੁਣ ਉਹਨਾਂ ਤੇ ਨਾਮ ਰੱਖਿਆ ਗਿਆ ਵੀ ਜੇ ਕੋਈ ਉਹਨਾਂ ਬਾਰੇ ਇਨਫੋਰਮੇਸ਼ਨ ਦੇਵੇ ਤੇ ਉਹਨਾਂ ਨੂੰ ਅਸੀਂ 1 ਲੱਖ ਜਿਹੜਾ ਹਾਂਗਕਾਂਗ ਦਾ ਡਾਲਰ ਆ ਉਹ ਦੇਵਾਂਗੇ, ਸੌਰੀ 1 ਮਿਲੀਅਨ। ਸੋ ਇਹ ਉੱਥੇ ਦਾ ਜਿਹੜਾ ਇੱਕ ਕਾਫੀ ਵੱਡਾ ਅਮਾਊਂਟ ਹੈਗਾ ਆ। ਚਾਈਨਾ ਵਾਲੇ ਸਾਰਾ ਕੁਛ ਕਰ ਰਹੇ ਹੈਗੇ ਆ। ਸੋ ਜੋ ਡੈਮੋਕ੍ਰੇਸੀ ਦੇ ਲਈ ਇੰਡੀਪੈਂਡੈਂਟ ਮੁਲਕ ਦੇ ਲਈ ਐਕਟਿਵਿਸਟ ਆ, ਉਹਨਾਂ ਦੇ ਅਗੇਂਸਟ ਹਾਂਗਕਾਂਗ ਚਾਈਨਾ ਦੀ ਸਰਕਾਰ ਜੋ ਆ ਉਹ ਐਕਸ਼ਨ ਲੈ ਰਹੀ ਹੈ। ਜੀ, ਰੁਕ ਰਹੇ ਕੈਂਸਸ ਦਾ। ਅਮਰੀਕਾ ਦੇ ਕੈਂਸਸ ਦੇ ਵਿੱਚ ਇੱਕ ਕਲੱਬ ਦੇ ਵਿੱਚ ਇੱਕ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਜਿਹਦੇ ਵਿੱਚ 9 ਜਾਣੇ ਜ਼ਖਮੀ ਦੱਸੇ ਗਏ ਨੇ। 7 ਜਾਣੇ ਗੋਲੀਆਂ ਲੱਗਣ ਕਰਕੇ ਫੱਟੜ ਹੋਏ ਨੇ, ਜਦ ਕਿ 2 ਹੋਰ ਗੋਲੀਬਾਰੀ ਤੋਂ ਬਾਅਦ ਜਿਹੜੀ ਗੋਲੀਆਂ ਚੱਲਣ ਦੀ ਵਾਰਦਾਤ ਹੈ, ਇਹਦੇ ਬਾਅਦ ਜਿਹੜੀ ਭਗਦੜ ਮੱਚੀ ਸੀ ਉਹਦੇ ਵਿੱਚ ਜ਼ਖਮੀ ਹੋਏ ਨੇ। ਇਹ ਘਟਨਾ ਸਿਟੀ ਨਾਈਟ ਕਲੱਬ ਦੇ ਵਿੱਚ ਵਾਪਰੀ ਹੈ 1 ਵਜੇ ਦੇ ਕਰੀਬ। ਪੁਲਿਸ ਨੇ ਦੱਸਿਆ ਕਿ 7 ਜਣਿਆਂ ਨੂੰ ਗੋਲੀ ਲੱਗੀ ਹੈ
ਤੇ ਜਾਂਚ ਹਾਲੇ ਮੁੱਢਲੇ ਦੌਰ ਦੇ ਵਿੱਚ ਹੈ। ਉਹਨਾਂ ਕਿਹਾ ਕਿ ਗੋਲੀਬਾਰੀ ਦੇ ਵਿੱਚ ਕਿਸੇ ਦੀ ਮੌਤ ਹੋਣ ਬਾਰੇ ਤਾਂ ਨਹੀਂ ਪਤਾ ਲੱਗਿਆ, ਪਰ ਗੰਭੀਰ ਰੂਪ ਦੇ ਵਿੱਚ ਕਈ ਜਣੇ ਜ਼ਖਮੀ ਨੇ। ਸਾਰੇ ਪੀੜਤਾਂ ਦਾ ਇੱਕ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਇਹਨਾਂ ਦੇ ਵਿੱਚ ਸ਼ਿਕਾਰ ਹੋਏ ਜਿਹੜੇ 5 ਜਣੇ ਨੇ, ਉਹਨਾਂ ਦੀ ਉਮਰ 21 ਤੋਂ 34 ਸਾਲ ਦੇ ਵਿਚਾਲੇ ਹੈ ਤੇ ਇਹਨਾਂ ਦੇ ਵਿੱਚ ਇੱਕ ਔਰਤ ਵੀ ਜਿਹੜੀ ਜ਼ਖਮੀਆਂ ਦੇ ਵਿੱਚ ਦੱਸੀ ਗਈ ਹੈ। ਭਗਦੜ ਦੇ ਵਿੱਚ ਇੱਕ 30 ਸਾਲ ਦੀ ਔਰਤ ਤੇ 31 ਸਾਲਾ ਇੱਕ ਆਦਮੀ ਵੀ ਜਿਹੜਾ ਜ਼ਖਮੀ ਹੋਇਆ। ਪੁਲਿਸ ਨੇ ਕਿਹਾ ਹੈ ਕਿ ਗੋਲੀਆਂ 4 ਬੰਦੂਕਾਂ ਦੇ ਵਿੱਚੋਂ ਚੱਲੀਆਂ ਨੇ ਤੇ ਸ਼ੱਕ ਦੇ ਆਧਾਰ ਤੇ ਇੱਕ ਬੰਦੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਹ ਘਟਨਾ ਵਚੀਤਾ ਸ਼ਹਿਰ ਦੇ ਵਿੱਚ ਵਾਪਰੀ ਹੈ, ਜਿਹਦੀ ਆਬਾਦੀ ਤਕਰੀਬਨ 4 ਲੱਖ ਹੈ ਤੇ ਇਹ ਮਜ਼ੂਰੀ ਦੇ ਕੰਸਲ ਸ਼ਹਿਰ ਤੋਂ 200 ਮੀਲ ਦੂਰ ਜਿਹੜਾ ਪੈਂਦਾ ਹੈ। ਪਰ ਪੁਲਿਸ ਨੇ ਦੱਸਿਆ ਕਿ ਹਾਲੇ ਤੱਕ ਇੱਕ ਬੰਦੇ ਨੂੰ, ਉਹ ਵੀ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ਇਹ ਨਹੀਂ ਪਤਾ ਕਿ ਉਹਨੇ ਗੋਲੀਆਂ ਚਲਾਈਆਂ ਨੇ, ਇਹ ਨਹੀਂ ਪਤਾ ਕਿ ਉਹਦੀ ਅੰਦਰ ਕੀ ਤਕਰਾਰ ਹੋਈ ਹੈ, ਇਹ ਨਹੀਂ ਪਤਾ ਕਿ ਕਿਸੇ ਹੋਰ ਗਰੁੱਪ ਨੇ, 2 ਗਰੁੱਪਾਂ ਦੇ ਵਿੱਚ ਕਹਿੰਦੇ ਕਾਹਸੁਣੀ ਪਾਰਕਿੰਗ ਦੇ ਵਿੱਚ ਹੋਈ ਸੀਗੀ। ਪਰ ਬਾਅਦ ਦੇ ਵਿੱਚ ਇਹ ਕਨਫਰਮ ਨਹੀਂ ਹੋਇਆ ਕਿ ਉਹਨਾਂ ਦੇ ਵਿੱਚੋਂ ਕਿਸੇ ਇੱਕ ਗਰੁੱਪ ਨੇ ਇਸ ਵਾਰਦਾਤ ਨੂੰ ਜਿਹੜਾ ਉਹ ਅੰਜਾਮ ਦਿੱਤਾ ਹੈ। ਜੀ। ਜੀ। ਅਗਲੀ ਖਬਰ ਵੱਲ ਚਲੀਏ ਜੋ ਫਲੋਰੀਡਾ ਤੋਂ ਆ ਰਹੀ ਆ। ਫਲੋਰੀਡਾ ਦੇ ਵਿੱਚ ਜੁਲਾਈ 1 ਤੋਂ ਉਹ ਨਵਾਂ ਰੂਲ ਲਾਗੂ ਹੋ ਗਿਆ, ਜਿਹਦੇ ਮੁਤਾਬਕ ਜੇ ਕੋਈ ਵੀ ਬੰਦਾ ਕਿਸੇ ਇਲੀਗਲ ਜਾਂ ਅਨਡਾਕੂਮੈਂਟਡ ਬੰਦੇ ਨੂੰ ਇੰਪਲਾਈ ਕਰੂਗਾ, ਜਿਸ ਇੰਪਲਾਇਰ ਦੇ 25 ਤੋਂ ਵੱਧ ਇੰਪਲਾਈਜ਼ ਹੈਗੇ ਆ, ਉਹਨਾਂ ਨੂੰ ਫਾਈਨ ਬਹੁਤ ਜ਼ਿਆਦਾ ਰੱਖੇ ਗਏ ਹੈਗੇ ਆ। ਸੋ ਨੋਇੰਗਲੀ ਇੰਪਲਾਈ ਹਾਇਰ ਰਿਕਰੂਟ ਕਰਨਾ ਕਿਸੇ ਅਨਡਾਕੂਮੈਂਟਡ ਪਰਸਨ ਨੂੰ ਕੰਮ ਕਰਨ ਦੇ ਲਈ, ਉਹ ਇੱਕ ਕ੍ਰਾਈਮ ਹੈਗਾ। ਫਲੋਰੀਡਾ ਦੇ ਵਿੱਚ 1 ਜੁਲਾਈ ਤੋਂ 2 ਬਿੱਲ ਜਿਹੜੇ ਆ ਉਹਨਾਂ ਦੇ, ਇੱਕ ਹਾਊਸ ਬਿੱਲ 1617 ਤੇ ਇੱਕ ਸੈਨੇਟ ਬਿੱਲ 1718, ਦੋਨਾਂ ਦੇ ਮੁਤਾਬਕ ਪ੍ਰਾਈਵੇਟ EMPLOYERS ਤੇ ਬਿਜ਼ਨੈਸਸ ਜਿਨ੍ਹਾਂ ਦੇ ਕੋਲ 25 ਤੋਂ ਵੱਧ EMPLOYEES ਆ, ਉਹ ਉਹਨਾਂ ਨੂੰ ਵੈਰੀਫਾਈ ਕਰਨਾ ਪਊਗਾ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ E-ਵੈਰੀਫਾਈ ਸਿਸਟਮ ਤੋਂ 3 ਦਿਨਾਂ ਦੇ ਵਿੱਚ ਬੰਦੇ ਨੂੰ ਹਾਇਰ ਕਰਨ ਤੋਂ। ਤੇ ਜੇ ਉਹ ਨਹੀਂ ਕਰਦੇ ਤੇ ਉਹਨਾਂ ਦਾ ਜਿਹੜਾ ਫਾਈਨ ਆ ਉਹ ਬਹੁਤ ਜ਼ਿਆਦਾ ਆ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਬਹੁਤ ਸਾਰੇ ਜੋ ਅਨਡਾਕੂਮੈਂਟਡ ਲੋਕ ਆ ਫਲੋਰੀਡਾ ਦੇ ਵਿੱਚ, ਉਹਨਾਂ ਨੇ ਮੂਵ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। ਜੋ ਬਿਜ਼ਨੈਸਸ ਆ ਉਹ ਲੌਬੀ ਵੀ ਕਰ ਰਹੇ ਆ ਵੀ ਸਾਡਾ ਜਿਹੜੇ ਬਿਜ਼ਨੈਸਸ ਆ ਖਰਾਬ ਹੋ ਗਏ, ਕਿਉਂਕਿ ਬਹੁਤ ਸਾਰੇ ਲੋਕ ਉਹਦੇ ਵਿੱਚ ਕੰਮ ਵੀ ਕਰਦੇ ਹੈਗੇ ਆ। ਕਈ ਡ੍ਰੀਮਰਸ ਐਕਟ ਦੇ ਅੰਡਰ ਵੀ ਆਉਂਦੇ ਹੈਗੇ ਆ। ਉਹਨਾਂ ਦੇ ਵੀ ਹਜੇ ਪੱਕੇ ਉਹਨਾਂ ਨੂੰ ਪੇਪਰ ਨਹੀਂ ਮਿਲੇ ਹੈਗੇ, ਜੌਬਸ ਹੈਗੀਆਂ, ਸੋ ਉਹਨਾਂ ਨੂੰ ਛੱਡਣਾ ਪੈ ਰਿਹਾ ਆ। ਬਹੁਤ ਸਾਰੇ ਜੋ ਆ ਉਹ ਕੈਲੀਫੋਰਨੀਆ ਨੂੰ ਆ ਰਹੇ ਹੈਗੇ ਆ। ਸੋ ਇਹ ਅਮਾਊਂਟ ਤਾਂ ਨਹੀਂ ਹਜੇ ਪਤਾ ਲੱਗਾ ਵੀ ਕਿੰਨਾ ਆ, ਕੱਲਾ ਇਹ ਫਾਈਨ ਨਹੀਂ, ਇਸ ਤੋਂ ਬਿਨਾਂ ਜਿਹੜੇ ਹਸਪੀਟਲਸ ਆ ਉਹਨਾਂ ਨੂੰ ਵੀ ਸਰਕੂਲਰ ਜਾਰੀ ਕੀਤੇ ਗਏ ਆ ਵੀ ਕੋਈ ਵੀ ਇਲਾਜ ਲਈ ਆਉਂਦਾ, ਤੁਸੀਂ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਪੁੱਛੋ, ਉਹਨਾਂ ਦੀ ਜਿਹੜੀ ਆ ਸੋਸ਼ਲ ਸਿਕਿਉਰਿਟੀ ਪੁੱਛੋ। ਸੈਮੂਅਲ ਸੈਂਟੀਆਗੋ ਨਾਮ ਦੇ ਇੱਕ ਫਲੋਰੀਡਾ ਦੇ ਸਟੇਟ ਡਾਇਰੈਕਟਰ ਹੈਗੇ ਅਮਰੀਕਨ ਤੇ ਬਿਜ਼ਨਸ ਇਮੀਗ੍ਰੇਸ਼ਨ ਕੋਲੀਸ਼ਨ ਦੇ, ਉਹ ਕਹਿੰਦੇ ਵੀ ਇਹਦੇ ਨਾਲ ਸਾਡੀ ਇਕਨੋਮੀ ਦੇ ਵਿੱਚ ਬਹੁਤ ਵੱਡਾ ਅਸਰ ਪੈ ਰਿਹਾ, ਕਿਉਂਕਿ ਬੰਦੇ ਨਹੀਂ ਲੱਭ ਰਹੇ ਹੈਗੇ। ਤੇ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਇਸ ਟਾਈਮ ਫਲੋਰੀਡਾ ਦੇ ਵਿੱਚ ਸ਼ੁਰੂ ਹੋ ਗਈ ਹੈਗੀ ਆ। ਦੂਸਰੇ ਪਾਸੇ ਫਲੋਰੀਡਾ ਨੇ ਇੱਕ ਹੋਰ ਜੋ ਬੱਸ ਆ ਉਹ ਕੈਲੀਫੋਰਨੀਆ ਨੂੰ ਇਲੀਗਲ ਇਮੀਗ੍ਰੈਂਟਸ ਦੀ ਭੇਜ ਦਿੱਤੀ ਹੈਗੀ ਆ, ਕਿਉਂਕਿ ਇਹ ਪਿਛਲੇ ਕਾਫੀ ਮਹੀਨਿਆਂ ਤੋਂ ਫਲੋਰੀਡਾ ਤੇ ਟੈਕਸਸ ਦੋਨਾਂ ਸਟੇਟਸ ਨੇ ਇਹ ਕੰਮ ਸ਼ੁਰੂ ਕੀਤਾ ਹੋਇਆ ਵੀ ਜਿਹੜੇ ਵੀ ਲੋਕ ਉੱਥੇ ਜਾਂਦੇ ਆ ਤੇ ਉਹਨਾਂ ਦੀਆਂ ਬੱਸਾਂ ਭਰ ਕੇ ਉਹ ਜਾਂ ਤਾਂ ਨਿਊਯਾਰਕ ਨੂੰ ਭੇਜ ਦਿੰਦੇ ਆ ਜਾਂ ਕੈਲੀਫੋਰਨੀਆ ਨੂੰ, ਮੋਸਟਲੀ ਜਿਹੜੀਆਂ ਸੈਂਚੁਰੀ ਸਿਟੀ ਜਾਂ ਸੈਂਚੁਰੀ ਸਟੇਟਸ ਹੈਗੀਆਂ ਆ ਉੱਥੇ ਭੇਜ ਰਹੇ। ਜੀ। ਵੇਲਾ ਹੋ ਚੱਲਿਆ ਹਰਜੋਤ ਸਿੰਘ ਜੀ, ਇੱਥੇ ਇੱਕ ਹੋਰ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਬ੍ਰੇਕ ਤੋਂ ਬਾਅਦ ਤੇ ਹੋਰ ਅਹਿਮ ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਨੇ ਇੱਕ ਵਾਰ ਫਿਰ ਤੋਂ ਟਵਿੱਟਰ ਬਾਰੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਤੇ ਜਿਹੜੇ ਟਵਿੱਟਰ ਯੂਜ਼ ਕਰਦੇ ਨੇ ਉਹ ਐਲਨ ਮਸਕ ਦੇ ਇਸ ਬਿਆਨ ਨੂੰ ਵੱਖ-ਵੱਖ ਪੱਖਾਂ ਤੋਂ ਡੀਕੋਡ ਕਰਨ ਦਾ ਯਤਨ ਕਰ ਰਹੇ ਨੇ। ਅਸਲ ਦੇ ਵਿੱਚ ਹੋਇਆ ਕੀ ਹੈ ਕਿ ਐਲਨ ਮਸਕ ਨੇ ਐਲਾਨ ਕੀਤਾ ਹੈ ਕਿ ਹੁਣ ਜਿਹੜੇ ਟਵਿੱਟਰ ਯੂਜ਼ਰਸ ਨੇ ਉਹ ਇੱਕ ਦਿਨ ਦੇ ਵਿੱਚ 600 ਟਵੀਟ ਹੀ ਦੇਖ ਸਕਣਗੇ ਤੇ ਇਸ ਤੋਂ ਬਾਅਦ ਟਵਿੱਟਰ ਯੂਜ਼ ਕਰਨ ਵਾਲਿਆਂ ਨੂੰ ਜਾਂ ਜਿਨ੍ਹਾਂ ਦੇ ਟਵਿੱਟਰ ਤੇ ਅਕਾਊਂਟ ਨੇ ਜਿਹੜੇ ਕਿ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਇਹਦੇ ਤੇ ਐਕਸੈਸ ਕਰਨਾ ਚਾਹੁੰਦੇ ਨੇ, ਵਰਲਡ ਦੀਆਂ, ਪੋਲਿਟਿਕਸ ਦੀਆਂ, ਬਿਜ਼ਨਸ ਦੀਆਂ, ਸਟਾਕ ਐਕਸਚੇਂਜ ਦੀਆਂ, ਐਂਟਰਟੇਨਮੈਂਟ ਦੀਆਂ, ਤਾਂ ਉਹਨਾਂ ਦੇ ਵਿੱਚ ਹੁਣ ਇਸ ਗੱਲ ਨੂੰ ਲੈ ਕੇ ਘੁਸਰ-ਮੁਸਰ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ। ਹਾਲ ਹੀ ਦੇ ਵਿੱਚ ਲਏ ਗਏ ਇਸ ਫੈਸਲੇ ਤੋਂ ਬਾਅਦ ਹਜ਼ਾਰਾਂ ਜਿਹੜੇ ਯੂਜ਼ਰਸ ਨੇ, ਟਵਿੱਟਰ ਯੂਜ਼ਰਸ ਨੇ, ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਅਸੀਂ ਸਿਰਫ 600 ਟਵੀਟ ਹੀ ਦੇਖ ਸਕਦੇ ਹਾਂ। ਇਸ ਕਦਮ ਨੂੰ ਮਸਕ ਨੇ ਮਾਈਕਰੋ ਬਲੌਗਿੰਗ ਸਾਈਟ ਤੋਂ ਸੰਭਾਵਿਤ ਡੇਟਾ ਚੋਰੀ ਤੋਂ ਰੋਕਣ ਦੇ ਲਈ ਇੱਕ ਕਵਾਇਦ ਦੱਸੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਟਵਿੱਟਰ ਨੇ ਟਵੀਟ ਪੜ੍ਹਨ ਤੇ ਪ੍ਰੋਫਾਈਲ ਦੇਖਣ ਦੇ ਲਈ ਮਾਈਕਰੋ ਬਲੌਗਿੰਗ ਸਾਈਟ ਤੇ ਲੌਗਇਨ ਕਰਨ ਨੂੰ ਲਾਜ਼ਮੀ ਕਰ ਦਿੱਤਾ ਸੀ। ਮਸਕ ਨੇ ਟਵੀਟ ਕਰਕੇ ਨਵੀਆਂ ਪਾਬੰਦੀਆਂ ਨੂੰ ਅਸਥਾਈ ਦੱਸਿਆ। ਉਹਨਾਂ ਨੇ ਕਿਹਾ ਕਿ ਸਾਡਾ ਡੇਟਾ ਜਿਹੜਾ ਚੋਰੀ ਕੀਤਾ ਜਾ ਰਿਹਾ, ਇਹਦੇ ਨਾਲ ਆਮ ਜਿਹੜਾ ਵਰਤੋਂਕਾਰ ਆ ਉਹਦੀ ਸੇਵਾ ਗੁਣਵੱਤਾ ਦੇ ਵਿੱਚ ਕਮੀ ਆ ਰਹੀ ਸੀ। ਉਹਨਾਂ ਐਲਾਨ ਕੀਤਾ ਹੈ ਕਿ ਜਿਨ੍ਹਾਂ ਦੇ ਜਿਹੜੇ ਗੈਰ ਤਸਦੀਕ ਵਰਤੋਂਕਾਰ ਨੇ, ਯੂਜ਼ਰਸ ਨੇ, ਉਹ 600, ਜਦਕਿ ਜਿਹੜੇ ਤਸਦੀਕ ਕੀਤੇ ਗਏ ਕਸਟਮਰਸ ਨੇ ਉਹ ਇੱਕ ਦਿਨ ਦੇ ਵਿੱਚ 6000 ਪੋਸਟਾਂ ਜਿਹੜੀਆਂ ਨੇ ਉਹ ਪੜ੍ਹ ਸਕਣਗੇ। ਮਸਕ ਦੇ ਟਵਿੱਟਰ ਦੇ ਸਫ਼ਰ ਦੀ ਆਪਾਂ ਜਿਹੜੀ ਸ਼ੁਰੂਆਤ ਕੀਤੀ ਸੀ, ਹਰਜੋਤ ਸਿੰਘ ਜੀ ਨੇ ਸ਼ੁਰੂਆਤ ਦੇ ਵਿੱਚ ਜਾਣਕਾਰੀ ਦਿੱਤੀ ਸੀਗੀ ਕਿ ਮਸਕ ਟਵਿੱਟਰ ਦੇ ਉੱਤੇ ਜਿਹੜੀਆਂ ਨਵੀਂ ਤਰ੍ਹਾਂ ਦੀ ਫਰੀडम ਆਫ ਸਪੀਚ ਤੇ ਨਵੀਂ ਤਰ੍ਹਾਂ ਦੇ ਰਾਈਟ ਆਫ ਐਕਸਪ੍ਰੈਸ਼ਨ ਦੀ ਜਿਹੜੀ ਆ ਉਹ ਵਕਾਲਤ ਕਰਦੇ ਨੇ। ਪਰ ਲੰਘੇ ਦਿਨੀ ਆਪਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਤੇ ਸੀਗੇ ਜਾਂ ਉਸ ਤੋਂ ਪਹਿਲਾਂ ਟਵਿੱਟਰ ਦੇ ਬਾਰੇ ਜਦੋਂ ਪਿਛਲੇ ਹਫ਼ਤੇ ਹੀ ਟਵਿੱਟਰ ਦੇ ਇੱਕ ਬਹੁਤ ਵੱਡੇ ਅਧਿਕਾਰੀ ਨੇ ਕਿਸਾਨ ਅੰਦੋਲਨ ਵੇਲੇ ਜਿਹੜੀ ਆ ਮੋਦੀ ਸਰਕਾਰ ਉੱਤੇ ਚੰਗੇ ਸਵਾਲੀਆ ਨਿਸ਼ਾਨ ਖੜੇ ਕੀਤੇ ਸਨ, ਕਈ ਤਰ੍ਹਾਂ ਦੇ ਬਹੁਤ ਗੰਭੀਰ ਦੋਸ਼ ਵੀ ਲਾਏ ਸਨ, ਤਾਂ ਉਸ ਤੋਂ ਬਾਅਦ ਐਲਨ ਮਸਕ ਨੇ ਇਹ ਗੱਲ ਕਹੀ ਸੀਗੀ ਕਿ ਹੁਣ ਸਾਨੂੰ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ, ਜਿਹੜੀ ਸੱਤਾ ਹੈ ਉਹਦੇ ਮੁਤਾਬਕ ਉੱਥੋਂ ਦੇ ਦੇਸ਼ਾਂ ਦੇ ਜਿਹੜੇ ਹੁਕਮ ਨੇ ਉਹਨਾਂ ਦੀ ਪਾਲਣਾ ਕਰਨੀ ਪਊਗੀ। ਤੇ ਉਸ ਤੋਂ ਬਾਅਦ ਹੀ ਐਲਨ ਮਸਕ ਦੇ ਇਸ ਬਿਆਨ ਨੂੰ ਲੋਕ ਹੁਣ ਇੱਕ ਤਰ੍ਹਾਂ ਦੇ ਨਾਲ ਕਾਰੋਬਾਰ ਦੇ ਲਿਹਾਜ਼ ਤੋਂ ਦੇਖਣ ਲੱਗੇ ਨੇ ਕਿ ਕੀ ਇੱਕ ਪਾਸੇ ਬੰਦਾ ਫਰੀडम ਆਫ ਸਪੀਚ, ਰਾਈਟ ਆਫ ਐਕਸਪ੍ਰੈਸ਼ਨ ਦੀਆਂ ਗੱਲਾਂ ਕਰਦਾ ਤੇ ਦੂਜੇ ਪਾਸੇ ਕਹਿੰਦਾ ਕਿ ਜਿਵੇਂ ਦੇਸ਼ਾਂ ਦੇ ਕਾਨੂੰਨ ਨੇ ਉਹਨਾਂ ਦੇ ਮੁਤਾਬਕ ਸਾਨੂੰ ਚੱਲਣਾ ਪਊਗਾ, ਤਾਂ ਕੀ ਇਹ ਮੰਨ ਲਿਆ ਜਾਵੇ ਕਿ ਐਲਨ ਮਸਕ ਹੁਣ ਸੱਤਾ ਦੇ ਨਾਲ ਹੱਥ ਮਿਲਾ ਕੇ ਚੱਲਣਗੇ? ਜੀ ਜੀ, ਐਲਨ ਮਸਕ ਦੀ ਗੱਲ ਕਰਦੇ ਜਾਈਏ ਤੇ ਜੀ ਐਲਨ ਮਸਕ ਦੀ ਜੋ ਕੰਪਨੀ ਟੈਸਲਾ ਆ ਉਹਦੀਆਂ ਇਲੈਕਟ੍ਰੀਕਲ ਵਹੀਕਲਸ ਦੀਆਂ ਉਸਨੇ ਪ੍ਰਾਈਸਸ ਕੱਟ ਕਰ ਦਿੱਤੀਆਂ ਸੀਆਂ ਪਿਛਲੇ ਮਹੀਨਿਆਂ ਦੇ ਵਿੱਚ, ਤੇ ਪ੍ਰਾਈਸ ਕੱਟ ਕਰਨ ਤੋਂ ਬਾਅਦ ਰੈਕੋਰਡ ਨੰਬਰ ਦੇ ਵਿੱਚ ਜੋ ਟੈਸਲਾ ਦੀਆਂ ਕਾਰਸ ਆ ਉਹ ਲੋਕਾਂ ਨੇ ਖਰੀਦੀਆਂ ਹੈਗੀਆਂ ਤੇ ਟੈਸਲਾ ਦਾ ਸਟਾਕ ਧੜਾ ਉੱਪਰ ਜਾ ਰਿਹਾ। ਅੱਜ ਵੀ ਈਵਨ 5.61% ਟੈਸਲਾ ਦਾ ਸਟਾਕ ਆ ਉਹ ਉੱਪਰ ਗਿਆ ਹੈਗਾ। ਜੇ ਡਿਲੀਵਰੀਜ਼ ਦੀ ਗੱਲਬਾਤ ਕਰਦੇ ਜਾਈਏ ਇਲੈਕਟ੍ਰਿਕ ਵਹੀਕਲਸ ਦੀ, ਐਲੋਨ ਮਸਕ ਨੇ 4,66,140 ਵਹੀਕਲਸ ਗਲੋਬਲੀ ਜੀ ਪਿਛਲੇ 3 ਮਹੀਨਿਆਂ 'ਚ ਡਿਲੀਵਰ ਕੀਤੀਆਂ ਹੈਗੀਆਂ। ਬਲੂਮਬਰਗ ਦੇ ਜੋ ਐਨਾਲਿਸਟ ਆ ਉਹਨਾਂ ਨੇ ਇਹ ਕਿਹਾ ਵੀ ਆਉਣ ਵਾਲੇ ਇਸ ਕੁਆਟਰ ਦੇ ਵਿੱਚ ਵੀ 4,48,350 ਕਾਰਾਂ ਐਲੋਨ ਮਸਕ ਦੀ ਜੋ ਕੰਪਨੀ ਆ ਉਹ ਡਿਲੀਵਰ ਕਰੂਗੀ। ਸੋ ਟਾਰਗੇਟ ਕਹਿੰਦੇ ਵੀ ਉਹਨਾਂ ਨੇ ਰੱਖਿਆ $300 ਜੋ ਉਹਨਾਂ ਦੇ ਸਟਾਕ ਦਾ ਹੈਗਾ ਆ, ਤੇ ਧੜਾ ਉੱਪਰ ਨੂੰ ਇਹ ਜਾ ਰਿਹਾ ਆ। ਈਵਨ ਦੋ ਇਲੈਕਟ੍ਰਿਕ ਦੀ ਹਜੇ ਵੀ ਬਿਜਲੀ ਦੀ ਪ੍ਰੋਬਲਮ ਹੈਗੀ ਆ, ਪਰ ਲੋਕ ਜੋ ਆ ਇਲੈਕਟ੍ਰਿਕ ਕਾਰਾਂ ਬੜੀ ਵੱਡੀ ਗਿਣਤੀ ਦੇ ਵਿੱਚ ਖਰੀਦ ਰਹੇ ਹੈਗੇ ਆ। ਪਿਛਲੇ 3 ਮਹੀਨਿਆਂ ਦੇ ਵਿੱਚ 36% ਕਾਰਾਂ ਖਰੀਦਣ ਦੀ ਜੋ ਇਲੈਕਟ੍ਰਿਕ ਆ ਟੈਸਲਾ ਕੰਪਨੀ ਦੀ ਉਹ ਜਿਹੜੀ ਆ ਮੱਦ ਵਧੀ ਹੈਗੀ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਕੈਨੇਡਾ ਦਾ। ਕੈਨੇਡਾ ਦੇ ਵਿੱਚ ਬੰਦਰਗਾਹ ਤੇ ਕੰਮ ਕਰਨ ਵਾਲੇ ਜਿਹੜੇ ਕਾਮੇ ਆ ਉਹਨਾਂ ਨੇ ਹੜਤਾਲ ਕਰ ਦਿੱਤੀ, ਜਿਸ ਕਰਕੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦੇਸ਼ ਦੇ ਵਪਾਰ ਨੂੰ ਰੋਜ਼ਾਨਾ $1 ਅਰਬ ਦਾ ਘਾਟਾ ਪੈਣ ਦੀ ਸੰਭਾਵਨਾ ਹੈ। ਕੈਨੇਡਾ ਨੇ ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜੀ ਸਥਾਪਨਾ ਦਿਵਸ ਦੀ 156ਵੀਂ ਵਰ੍ਹੇਗੰਢ ਮਨਾਈ ਹੈ ਤੇ ਇਸੇ ਦਿਨ ਪੱਛਮੀ ਤੱਟ ਦੀਆਂ ਸਾਰੀਆਂ ਬੰਦਰਗਾਹਾਂ ਦੇ ਕਰੀਬ 7400 ਕਾਮਿਆਂ ਨੇ ਹੜਤਾਲ ਕੀਤੀ ਹੈ ਤੇ ਪਤਾ ਲੱਗਿਆ ਕਿ ਜੇਕਰ ਇਹਦਾ ਅੰਦਾਜ਼ਾ ਲਾਇਆ ਜਾਵੇ ਇਸ ਹੜਤਾਲ ਦੇ ਪ੍ਰਭਾਵ ਦਾ, ਤਾਂ ਇਹਦਾ $1 ਅਰਬ ਦਾ ਜਿਹੜਾ ਘਾਟਾ ਪੈ ਸਕਦਾ ਹੈ। ਬੰਦਰਗਾਹ ਕਾਮਿਆਂ ਦਾ ਕਹਿਣਾ ਇਹ ਹੈ ਕਿ ਬੇਸ਼ੱਕ ਪਿਛਲਾ ਸਮਝੌਤਾ 31 ਮਾਰਚ ਨੂੰ ਖਤਮ ਹੋਇਆ ਸੀ, ਪਰ ਇਸ ਦੇ ਬਾਵਜੂਦ ਉਹਨਾਂ ਨੇ 3 ਮਹੀਨਿਆਂ ਦੀ ਉਡੀਕ ਕੀਤੀ ਹੈ ਤਾਂ ਕਿ ਪਹਿਲਾਂ ਹੀ ਮੰਦੀ ਦੇ ਦੌਰ ਦੇ ਵਿੱਚੋਂ ਲੰਘ ਰਿਹਾ ਵਪਾਰ ਪ੍ਰਭਾਵਿਤ ਨਾ ਹੋਵੇ। ਹੜਤਾਲ ਕਰਕੇ ਵੈਨਕੂਵਰ ਤੇ ਪ੍ਰਿੰਸ ਰੂਪਰਟ ਦੇ ਇਲਾਕਿਆਂ ਦੇ ਵਿੱਚ
ਵੱਡੀਆਂ ਬੰਦਰਗਾਹਾਂ ਸਮੇਤ ਪੱਛਮੀ ਪੋਰਟ ਦੀਆਂ ਜਿਹੜੀਆਂ 30 ਥਾਵਾਂ ਹੈ, ਉਹਨਾਂ ਦੀ ਲਦਾਈ ਤੇ ਲੁਹਾਈ ਤੇ 49 ਠੇਕੇਦਾਰ ਕੰਪਨੀਆਂ ਦਾ ਕੰਮ ਹੈ ਜਿਹੜਾ ਪ੍ਰਭਾਵਿਤ ਹੋਊਗਾ। ਪਰ ਸੈਲਾਨੀ ਤੇ ਯਾਤਰੀ ਜਹਾਜ਼ਾਂ ਦੀ ਆਵਾਜਾਈ ਤੇ ਕੋਈ ਅਸਰ ਨਹੀਂ ਪਊਗਾ। ਸਮੁੰਦਰੀ ਰਸਤੇ ਵਪਾਰ ਢੋਆ ਢੁਆਈ ਦੇ ਮਾਮਲਿਆਂ ਦੇ ਜਿਹੜੇ ਮਾਹਰ ਨੇ, ਉਹਨਾਂ ਦੇ ਮੁਤਾਬਕ ਕਾਮਿਆਂ ਦੀ ਹੜਤਾਲ ਪਹਿਲਾਂ ਹੀ ਮੰਦੀ ਦੀ ਮਾਰ ਚੱਲ ਰਹੇ ਅਰਥਚਾਰੇ ਤੇ ਅਸਰ ਪਾਊਗੀ। ਦੇਸ਼ ਦੇ ਕਿਰਤ ਮੰਤਰੀ ਨੇ ਸੇਮਸ ਓ ਰੀਗਨ, ਉਹਨਾਂ ਨੇ ਟਵੀਟ ਕੀਤਾ ਕਿ ਉਹਨਾਂ ਵੈਨਕੂਵਰ ਦੇ ਵਿੱਚ ਦੋਵਾਂ ਧਿਰਾਂ ਦੇ ਨੁਮਾਇੰਦਿਆਂ ਦੇ ਨਾਲ ਮੁਲਾਕਾਤ ਕਰਕੇ ਸਮਝੌਤੇ ਦੇ ਲਈ ਜ਼ੋਰ ਤਾਂ ਪਾਇਆ ਸੀ, ਪਰ ਗੱਲਬਾਤ ਸਿਰੇ ਨਹੀਂ ਲੱਗ ਸਕੀ। ਇੰਟਰਨੈਸ਼ਨਲ ਲੌਂਗਮੈਨ ਐਂਡ ਵੇਅਰ ਹਾਊਸਿੰਗ ਯੂਨੀਅਨ ਅਤੇ ਬ੍ਰਿਟਿਸ਼ ਕੋਲੰਬੀਆ ਮੈਰੀਟਾਈਮ EMPLOYER ਐਸੋਸੀਏਸ਼ਨ ਵੱਲੋਂ ਇੱਕ ਦੂਜੇ ਦੇ ਉੱਪਰ ਸਮਝੌਤੇ ਦੇ ਵਿੱਚ ਅੜਿੱਕੇ ਪਾਉਣ ਦੇ ਦੋਸ਼ ਲਾਏ ਨੇ। ਸੋ ਹੁਣ ਜਿਹੜੇ ਇਕਨੋਮਿਸਟ ਨੇ, ਜਿਹੜੇ ਆਰਥਿਕ ਮਾਮਲਿਆਂ ਦੇ ਮਾਹਰ ਲੋਕ ਨੇ, ਉਹ ਸੁਝਾਅ ਦੇ ਰਹੇ ਨੇ ਕਿ ਸਰਕਾਰ ਨੂੰ ਛੇਤੀ ਤੋਂ ਛੇਤੀ ਇਹ ਜਿਹੜੇ ਸਾਰੇ ਮਸਲੇ ਨੇ, ਖਾਸ ਕਰਕੇ ਬੰਦਰਗਾਹ ਕਾਮਿਆਂ ਦੀ ਹੜਤਾਲ ਦੇ ਨਾਲ ਸੰਬੰਧਿਤ, ਇਹਨਾਂ ਨੂੰ ਛੇਤੀ ਤੋਂ ਛੇਤੀ ਹੱਲ ਜਿਹੜਾ ਉਹ ਕਰ ਲੈਣਾ ਚਾਹੀਦਾ ਜੀ। ਅਗਲੀ ਖਬਰ ਵੱਲ ਚੱਲੀਏ ਤੇ ਆਪਣੇ ਜੋ ਜੈਨੇਟ ਜੈਲਨ ਆ, ਟ੍ਰੇਜਰ ਸੈਕਟਰੀ, ਉਹ ਚਾਈਨਾ ਨੂੰ ਵਿਜ਼ਿਟ ਕਰਨ ਜਾ ਰਹੇ ਆ ਇਸ ਹਫ਼ਤੇ ਦੇ ਵਿੱਚ, ਤਾਂ ਕਿ ਜੋ ਦੋਨੋਂ ਮੁਲਕ ਆ ਉਹਨਾਂ ਦੇ ਸੰਬੰਧ ਆ ਉਹਨਾਂ ਦੇ ਵਿੱਚ ਸੁਧਾਰ ਕੀਤਾ ਜਾ ਸਕੇ। ਚਾਈਨਾ ਦੀ ਜੋ ਰੀਸੈਂਟ, ਜੇ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਬਹੁਤ ਵੱਡੀ ਗਿਣਤੀ ਦੇ ਵਿੱਚ ਚਾਈਨਾ ਦੀਆਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਕੰਪਨੀਆਂ ਇਸ ਟਾਈਮ ਸ਼ਟ ਡਾਊਨ ਹੋ ਚੁੱਕੀਆਂ, ਬੰਦ ਹੋ ਚੁੱਕੀਆਂ ਹੈਗੀਆਂ। ਬਹੁਤ ਸਾਰੇ ਜੋ ਅਮਰੀਕਨ ਬਿਜ਼ਨੈਸਿਸ ਆ ਉਹਨਾਂ ਨੇ ਆਪਣੇ ਆਪਰੇਸ਼ਨ ਉੱਥੋਂ ਮੂਵ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ। ਸੋ ਜੈਨੇਟ ਜੈਲਨ ਅਮਰੀਕਨ ਜੋ ਬਿਜ਼ਨੈਸਿਸ ਆ ਉਹਨਾਂ ਦੇ ਜੋ CEOs ਆ ਉਹਨਾਂ ਨੂੰ ਵੀ ਉੱਥੇ ਮਿਲਣਗੇ ਜੋ ਚਾਈਨਾ ਦੇ ਵਿੱਚ ਵਿਜ਼ਿਟ ਕਰਦੇ ਹੈਗੇ ਆ। ਜਿਸ ਟਾਈਮ ਤੋਂ ਉੱਤੋਂ ਇਹ ਚਾਈਨਾ ਦਾ ਸਪਾਈ ਬਲੂਨ ਨੂੰ ਸਿੱਟਿਆ ਗਿਆ ਸੀ ਅਮਰੀਕਾ ਵੱਲੋਂ, ਤੇ ਤਾਈਵਾਨ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਵੇਲੇ ਤੋਂ ਹੀ ਜੋ ਚਾਈਨਾ ਦੇ ਨਾਲ ਰਿਲੇਸ਼ਨ ਆ ਅਮਰੀਕਾ ਦੇ, ਉਹ ਬਾਹਲੇ ਵਧੀਆ ਨਹੀਂ ਚੱਲ ਰਹੇ ਹੈਗੇ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਸਾਰਾ ਕੁਛ ਕੋਸ਼ਿਸ਼ ਕਰ ਰਿਹਾ ਵੀ ਕਿਸ ਤਰ੍ਹਾਂ ਆਪਾਂ ਚਾਈਨਾ ਦੇ ਉੱਤੇ ਜੋ ਸਾਡੀ ਡਿਪੈਂਡੈਂਸੀ ਆ, ਖਾਸ ਕਰਕੇ ਸੈਮੀਕੰਡਕਟਰ ਨੂੰ ਲੈ ਕੇ, ਬਾਇਓਟੈਕਨੋਲੋਜੀ ਨੂੰ, ਹੋਰ ਸੈਂਸਿਟਿਵ ਟੈਕਨੋਲੋਜੀ ਨੂੰ ਲੈ ਕੇ, ਉਸ ਨੂੰ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਉੱਥੋਂ ਮੂਵ ਕਰਕੇ ਹੋਰ ਜਿਹੜੀਆਂ ਫਰੈਂਡਲੀ ਮੁਲਕ ਹੈਗੇ, ਫਰੈਂਡਲੀ ਕੰਟਰੀਜ਼ ਆ USA ਦੇ, ਉੱਥੇ ਮੂਵ ਕੀਤਾ ਜਾ ਸਕੇ। ਇੱਕ ਸੀਨੀਅਰ ਮੈਂਬਰ ਹੈਗੇ ਟ੍ਰੈਜਰੀ ਡਿਪਾਰਟਮੈਂਟ ਦੇ, ਉਹਨਾਂ ਨੇ ਇਹ ਦੱਸਿਆ ਆ ਵੀ ਇਸ ਟ੍ਰਿਪ ਦੀਆਂ ਜੋ ਪ੍ਰਾਇਓਰਟੀਜ਼ ਆ ਜੈਨੇਟ ਜੈਲਨ ਦੀਆਂ, ਉਹ ਇਹੀ ਆ ਵੀ ਚਾਈਨਾ ਦੇ ਜੋ ਆਫੀਸ਼ੀਅਲਸ ਆ ਤੇ ਅਮਰੀਕਨ ਕੰਪਨੀ ਜੋ ਬਿਜ਼ਨਸ ਕਰ ਰਹੇ ਹੈਗੇ ਉਹਨਾਂ ਨੂੰ ਮਿਲਣਾ ਹੈਗਾ ਆ। ਚਾਈਨਾ ਦੇ ਇਸ ਆਬਜੈਕਸ਼ਨ ਨੂੰ ਲੈ ਕੇ ਮਾਈਕਰੋਨ ਟੈਕਨੋਲੋਜੀ ਦਾ ਜੋ ਚਾਈਨਾ ਵਾਲਿਆਂ ਨੇ ਕਹਿਤਾ ਵੀ ਉਹਨਾਂ ਦੇ ਜਿਹੜੇ ਚਿਪਸ ਆ, ਮੈਮਰੀ ਚਿਪਸ ਆ, ਫੋਨ ਦੇ ਵਿੱਚ ਯੂਜ਼ ਕੀਤੇ ਜਾਂਦੇ, ਕੰਪਿਊਟਰ ਜਾਂ ਹੋਰ ਇਲੈਕਟ੍ਰੋਨਿਕਸ ਦੇ ਵਿੱਚ, ਉਹ ਬੈਨ ਕੀਤੇ ਗਏ ਹੈਗੇ ਆ। ਚਾਈਨੀਜ਼ ਗਵਰਨਮੈਂਟ ਨੇ ਮਈ ਮਹੀਨੇ ਦੇ ਵਿੱਚ ਇਹ ਕੰਪਨੀਆਂ ਜੋ ਕ੍ਰਿਟੀਕਲ ਇਨਫੋਰਮੇਸ਼ਨ, ਖਾਸ ਕਰਕੇ ਬਾਇੰਗ ਮਾਈਕਰੋਚਿਪਸ ਜੋ ਮਾਈਕਰੋਨ ਦੇ ਕੰਮ ਨਾਲ ਵਰਤੇ ਜਾਂਦੇ ਆ, ਉਹਨਾਂ ਨੂੰ ਬੈਨ ਕਰ ਦਿੱਤਾ ਸੀਗਾ। ਤੇ ਅਮਰੀਕਾ ਵਾਲਿਆਂ ਨੇ ਵੀ ਬਹੁਤ ਸਾਰਾ ਜਿਹੜਾ ਸਮਾਨ ਆ ਉਹ ਚਾਈਨਾ ਦਾ ਉਹਦੇ ਉੱਤੇ ਬੈਨ ਕੀਤਾ ਹੋਇਆ ਆ, ਤੇ ਜਾਂ ਇੰਨਾ ਜ਼ਿਆਦਾ ਟੈਰਿਫ ਉਹਨਾਂ ਦੇ ਉੱਤੇ ਟੈਕਸ ਵਧਾ ਦਿੱਤਾ ਗਿਆ ਆ, ਸੋ ਉਹ ਲੋਕਾਂ ਨੂੰ ਇੱਥੇ ਅਫੋਰਡ ਕਰਨਾ ਮੁਸ਼ਕਲ ਹੈਗਾ। ਸੋ ਜੈਨੇਟ ਜੈਲਨ ਉਹਨਾਂ ਨੇ ਕਿਹਾ ਵੀ ਬਿਜ਼ਨਸ ਤੋਂ ਬਿਨਾਂ ਹਿਊਮਨ ਰਾਈਟਸ ਦੀ ਜੋ ਵਾਇਲੇਸ਼ਨ ਚਾਈਨਾ ਦੇ ਵਿੱਚ ਹੋ ਰਹੀ ਆ, ਕਿਸ ਤਰ੍ਹਾਂ ਐਥਨਿਕ ਮਿਨੋਰਿਟੀਜ਼ ਦੀ ਜੋ ਡੀਲਿੰਗ ਹੋ ਰਹੀ ਹੈਗੀ ਆ, ਉਹ ਵੀ ਮਾਸ ਡਿਟੈਂਸ਼ਨ ਆ ਮੁਸਲਮਾਨਾਂ ਦੀ, ਉਹ ਸਾਰਾ ਕੁਝ ਡਿਸਕਸ ਕੀਤਾ ਜਾਊਗਾ। ਸੋ ਹੁਣ ਇੱਕ ਪਾਸੇ ਤਾਂ ਆਪਾਂ ਦੇਖਦੇ ਹਾਂ ਵੀ ਅਮਰੀਕਾ ਵਾਲੇ ਚਾਈਨਾ ਦੇ ਨਾਲ ਹਿਊਮਨ ਰਾਈਟਸ ਦੀ ਵੀ ਗੱਲ ਕਰ ਰਹੇ ਆ, ਮਾਸ ਡਿਟੈਂਸ਼ਨ ਆ ਮੁਸਲਮਾਨਾਂ ਦੀ, ਉਹਦੀ ਵੀ ਗੱਲ ਕਰ ਰਹੇ ਆ। ਤੇ ਦੂਸਰੇ ਪਾਸੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਵਾਲਿਆਂ ਨੇ ਰੈੱਡ ਕਾਰਪਟ ਦਿੱਤੀ ਸੀ, ਪਰ ਉੱਥੇ ਇੰਨੀ ਜ਼ਿਆਦਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਆ। ਉੱਥੇ ਇੱਕ ਸਟੇਟ ਤਾਂ ਪੂਰੀ ਜਲੀ ਰਹੀ ਆ ਪਿਛਲੇ ਕਈ ਦਿਨਾਂ ਤੋਂ, ਆਪਾਂ ਦੇਖਿਆ ਹੀ ਆ। ਉਹ ਇਸ਼ੂ ਇਹ ਜਿਹੜੇ ਆ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਉਹ ਨਹੀਂ ਚੱਕੇ ਹੈਗੇ, ਪਰ ਅਮਰੀਕਾ ਦਾ ਸਾਰਾ ਜਿਹੜਾ ਮੇਨ ਸਟ੍ਰੀਮ ਮੀਡੀਆ ਆ ਉਹਨਾਂ ਨੇ ਉਹ ਇਸ਼ੂ ਚੱਕਿਆ। ਈਵਨ ਪ੍ਰੈਜ਼ੀਡੈਂਟ ਬਰਾਕ ਓਬਾਮਾ ਹੋਣਾ ਨੇ ਆਪਣੀ ਇੰਟਰਵਿਊ ਦੇ ਵਿੱਚ ਚੱਕਿਆ ਕਿ ਉੱਥੇ ਵੀ ਮਿਨੋਰਟੀਜ਼ ਦਾ ਜਿਹੜਾ ਧੱਕਾ ਹੋ ਰਿਹਾ ਹੈਗਾ। ਸੋ ਜੈਨੇਟ ਜੈਲਨ ਇੱਕ ਪਾਸੇ ਤਾਂ ਆਪਣੇ ਰਿਲੇਸ਼ਨ ਚਾਈਨਾ ਦੇ ਨਾਲ USA ਦੇ ਸੁਧਾਰਨ ਦੀ ਗੱਲਬਾਤ ਕਰਦੀ ਆ, ਤੇ ਦੂਜੇ ਪਾਸੇ ਜੋ ਚਾਈਨਾ ਧੱਕਾ ਕਰ ਰਿਹਾ ਆ ਉਹ ਵੀ ਜਿਹੜੀ ਆ ਗੱਲਬਾਤ ਕਰਦੀ ਹੈਗੀ ਆ। ਪਰ ਓਵਰਆਲ ਜੇ ਦੇਖਿਆ ਜਾਵੇ ਚਾਈਨਾ ਤੇ USA ਦੇ ਜਿਹੜੇ ਰਿਲੇਸ਼ਨ ਆ
ਉਹ ਇਸ ਟਾਈਮ ਵਾਲੇ ਗੁੱਡ ਨਹੀਂ ਹੈਗੇ। ਹਾਲਾਂਕਿ ਪਿਛਲੇ ਕੁਝ ਹਫ਼ਤੇ ਪਹਿਲਾਂ ਆਪਣੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਵੀ ਚਾਈਨਾ ਵਿਜ਼ਿਟ ਕਰਕੇ ਆਏ ਹੈਗੇ ਆ। ਹੁਣ ਟ੍ਰਾਈਅਰ ਸੈਕਟਰੀ ਜਨਰਲ ਜੈਲਨ ਉੱਥੇ ਜਾ ਰਹੇ ਹੈਗੇ। ਜੀ ਹਰਜੋਤ ਸਿੰਘ ਜੀ, ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਮਾਂ ਜੀ ਸਮਾਪਤੀ ਵੱਲ ਹੈ, ਲਈਏ ਜੀ ਇਜਾਜ਼ਤ। ਜੀ ਜੀ ਸੋ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ਼੍ਰੀ ਸ੍ਰੀ ਅਕਾਲ। ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA